ਇੰਨਾ ਸ਼ੋਰਬਾ ਕੀਮੇ ਨੂੰ ਲਾ ਲਿਆ। ਨੌ ਨੂੰ ਕਹਿੰਦੇ ਪੁੱਤ ਰਾਤ ਦਾ ਕੀਮਾ ਬਚਿਆ, ਕਹਿੰਦੀ ਆਹੋ ਪੁੱਤ ਮੇਰੇ ਬਨੈਣ ਪਿਓ ਦੀ। ਵੱਡੇ ਪਾਵੇ ਲਾ ਲਏ ਭਾਈ ਨਾਸ਼ਤੇ 'ਚ। ਵਾਹ ਵਾਹ ਵਾਹ। ਜਿਹੜੇ ਵੱਡੇ ਹੱਡ ਪਕਾਏ ਪਹਿਲੇ ਗਾਗ ਨੂੰ ਦੇਣ ਲੱਗੇ ਮੋਢਾ ਕਢਾ। ਵੱਡੇ ਪਾਵੇ ਪਕਾਏ ਤੇ ਪਾਵੇ ਨੇ ਗੇਂਦ ਵੀ ਬੜੀ। ਮੇਰਾ ਸਾਰਾ ਡਾਕਾ ਮਾਰਨ ਚਲੇ ਗਏ ਘੋੜੇ ਤੇ, ਡਾਕਾ ਮਾਰਨ ਗਏ ਨੇ ਤੇ ਘੰਟੇ ਕੇ ਬਾਅਦ ਨਾ ਜੀ ਵਾਪਸ ਆ ਗਏ। ਪੁੱਛਿਆ ਮੇਰੇ ਸਾਰਾ ਡਾਕਾ ਨਹੀਂ ਮਾਰਿਆ, ਕਹਿੰਦੇ ਯਾਰ ਕੁਤਰਨ ਲਈ ਥੜੀ ਨਹੀਂ ਲੱਭੀ। ਘੋੜਾ ਏਡਾ ਉੱਚਾ ਸੀ। अस्सलाम वालेकुम जी नाज़रीन, मैं ਅਸੀਂ ਲਾਹੌਰ ਹਾਜੀ ਸਾਹਿਬ ਦੇ ਕੋਲ। ਮੇਰੇ ਕੋਲ ਜਨਾਬ ਯੂਬ ਮਿਰਜ਼ਾ ਸਾਹਿਬ ਆ ਗਏ, ਨਾਲ ਇਹਨਾਂ ਦੇ ਸਾਡੇ ਵੀਰ ਹੋਰ ਪੁੱਤਰ ਆ ਗਏ, ਭਰਾ ਆ ਗਏ। ਉਹਨਾਂ 'ਚ ਕੋਈ ਆਰਟਿਸਟ, ਮੈਂ ਕਿਹਾ ਯਾਰ ਸਾਰੇ ਆਏ ਨੇ ਤੇ ਚਲੋ ਬਹਿ ਕੇ ਘੁਤਾਣਾ ਮਤਲਬ ਮੁਲਾਕਾਤ ਕਰਾ ਦਿੰਦੇ ਆ। ਯੂਬ ਮਿਰਜ਼ਾ ਸਾਹਿਬ ਲਵ ਯੂ, ਯਕੀਨ ਕਰੋ ਅੱਧਾ ਖੋਤਾ ਹੁੰਦਾ ਕਿਆ ਕਹਿੰਦੇ ਮੈਂ। ਚਲੋ ਬਹਰਾਲ ਔਰ ਵੱਡੇ ਆਰਟਿਸਟ ਯੂਬ ਮਿਰਜ਼ਾ ਸਾਹਿਬ ਜਦੋਂ ਕਿੱਦਾਂ ਜੁਗਤ ਬਾਰੇ ਨਾ ਅੱਧਾ ਖੋਤਾ ਹੁੰਦਾ, ਉਹਨੂੰ ਪੁੱਛੀਦਾ ਹੁੰਦਾ ਅੱਧਾ ਕਿਹੜਾ ਅਗਲਾ ਪਿਛਲਾ, ਇਹ ਪੁੱਛੀਦਾ ਹੁੰਦਾ ਉਹਨੂੰ। ਅੱਧਾ ਕਿਹੜਾ ਅਗਲਾ ਪਿਛਲਾ, ਪਿਛਲਾ ਅੱਧਾ ਪਿਛਲਾ ਅੱਧਾ ਹਾਂ ਪੁੱਠ ਤੇਰੀ ਦੀ। ਅੱਛਾ ਜੀ, ਲਓ ਜੀ ਜਨਾਬ, ਤੇ ਭੈਣ ਮੈਂ ਤੁਹਾਨੂੰ ਮੁਖਤਸਰ ਜਿਹਾ ਤਾਰਫ ਸਾਰਿਆਂ ਦਾ ਕਰਾ ਦਾਂ। ਆਪ ਕੀ ਨਾਂ ਸੀ ਤੁਹਾਡਾ? ਅਲੀ ਅਸਦ ਅਲੀ ਸਰ। ਅਸਦ ਅਲੀ ਮੇਰਾ ਵੀਰ ਸਿੰਗਰ ਆ, ਔਰ ਮੈਨੂੰ ਕਹਿੰਦਾ ਤੁਹਾਡਾ ਬੜਾ ਫੈਨ ਆ ਜੀ, ਤੇ ਭਰਾ ਵਾ ਪੁੱਤਰ ਆ। ਉਹਨਾਂ ਦੇ ਨਾਲ ਚੰਨ ਮੇਰਾ ਬੈਠਾ ਇੱਥੇ ਮੱਖਣਾ, ਚੰਨ ਮੇਰਾ ਮੱਖਣਾ, ਯਾਸਰ ਚੰਨ। ਯਾਸਰ ਚੰਨ ਜੀ, ਯਾਸਰ ਚੰਨ। ਪਤਾ ਕੀ ਗੱਲ ਆ ਜੀ, ਇਹ ਨਾਮ ਰੱਖਣ ਲੱਗਿਆ ਨਾ ਜੀ ਕਾਫੀ ਕੁਝ ਦੇਖਣਾ ਪੈਂਦਾ। ਮਸਲਨ ਮਤਲਬ ਤੁਸੀਂ ਦੇਖੋ ਹੁਣ ਮੇਰਾ ਨਾਂ ਸਜਾਦ ਆ, ਹਾਂਜੀ, ਇਹਦੇ ਇੱਕ ਕਾਫੀਆ ਰਦੀਫ ਹੁੰਦਾ, ਤੁਹਾਨੂੰ ਪਤਾ ਕਾਫੀਆ ਰਦੀਫ ਸ਼ਾਇਰੀ ਦੇ ਵਿੱਚ? ਆਈ ਨੋ ਅਬਾਊਟ ਕਾਫੀਆ। ਹਾਂ, ਟੈਂਸ ਹੁੰਦੇ ਸ਼ਾਇਰੀ 'ਚ ਵੀ। ਜੀ ਜੀ, ਯਾਨੀ ਕਾਫੀਆ ਰਦੀਫ ਆ ਕੇ ਵੀ ਤੇਰਾ ਨਾਂ ਯਾਸਰ, ਕਾਸਰ, ਬਾਸਰ, ਤਾਸਰ, ਇਹ ਕਾਫੀਆ ਰਦੀਫ ਆ। ਠੀਕ ਆ, ਬੜਾ ਹੁਣ ਤੂੰ ਰੱਖਿਆ ਗੱਲ ਤਾਂ ਸੁਣ ਲਾ ਨਾ ਮੇਰੀ ਜੀ। ਜਾਂ ਮੈਨੂੰ ਦੱਸ ਦੇ, ਮੈਂ ਚੁੱਪ ਕਰ ਜਾਣਾ, ਤੂੰ ਬੋਲਣਾ ਚੰਗੀ ਤਰ੍ਹਾਂ। ਪਹਿਲੇ ਮੇਰੀ ਗੱਲ ਤਾਂ ਸੁਣ ਲਾ, ਤਵੱਜੋ ਮੇਰੇ ਵੱਲ। ਚੰਨ ਗਲਤ ਚੀਜ਼ਾਂ ਨਾਲ ਕਾਫੀਆ ਰਲ ਰਿਹਾ ਨਾ। ਕੰਨ ਨਹੀਂ ਐਵੇਂ ਹੁਣ ਫਿੱਕੀ ਐਵੇਂ ਜਗ੍ਹਾ ਫੇਲ ਨਹੀਂ ਕਰਨੀ। ਜਿਹੜੀ ਮੈਂ ਗੱਲ ਕਰ ਰਿਹਾ ਲੌਜੀਕ ਨਾਲ ਕਰ। ਕਦੀ ਜ਼ਿੰਦਗੀ 'ਚ ਐਸਾ ਨਾਮ ਹੀ ਨਹੀਂ ਰੱਖੀਦਾ ਜਿਹਦਾ ਕਿਸੇ ਵਲਗਰ ਚੀਜ਼ਾਂ ਨਾਲ ਕਾਫੀਆ ਰਦੀਫ ਹੀ ਰਲਦਾ। ਇਹ ਯਾਸਰ ਚੰਨ। ਅੱਛਾ, ਤੂੰ ਚੰਨ ਸਾਹਿਬ ਦਾ ਸ਼ਾਗਿਰਦ ਜੀ? ਅਲਹਮਦੁਲਿਲਾ। ਕਿਹੜੇ ਚੰਨ ਸਾਹਿਬ? ਚੰਨ ਵੀ ਕਿੰਨੇ ਨੇ ਨਾ ਸਾਡੇ। ਹਮਾਰੇ ਚੰਨ ਸਾਹਿਬ, ਮਾਨਸ ਚੰਦ ਸਾਹਿਬ ਦਾ ਬਕਾਇਦਾ ਗੰਡਾ ਬੰਨ। ਇਹ ਗੰਡਾ ਬੰਨ ਕੀ ਹੁੰਦਾ ਵਾ? ਗੰਡਾ ਮਤਲਬ ਮਿਰਜ਼ਾ ਸਾਹਿਬ ਤੁਸੀਂ ਤੇ ਸੀਨੀਅਰ ਆਦਮੀ ਹੋ ਸਾਡੇ, ਗੰਡਾ ਬੰਨ ਕੀ ਹੁੰਦਾ? ਐਵੇਂ ਬਸ ਨਾਂ ਰੱਖਿਆ, ਕੋਈ ਗੰਡਾ ਬੰਨ ਲੈਂਦਾ, ਕੋਈ ਸੇਬ ਬੰਨ ਲੈਂਦਾ, ਕੋਈ ਥੋਮ ਬੰਨ ਲੈਂਦਾ। ਗੰਡੇ ਦਾ ਕੋਈ ਹੁੰਦਾ ਵੀ ਇਹ ਕੰਮ? ਇਹ ਜੀ ਮਿਸਾਲ ਵੱਡਿਆਂ ਦੀ ਇਕਾਈ ਆ ਵੀ ਜੀ ਮੈਂ ਸ਼ਾਗਿਰਦ ਆ ਜੀ, ਕੋਈ ਸੂਟ ਦਿੱਤਾ, ਕੋਈ ਫੁੱਲ ਦਿੱਤੇ, ਕੋਈ ਹਾਰ ਪਾਏ ਤੇ ਕੋਈ ਗਾਨਾ ਬੰਨਿਆ, ਕੋਈ ਗੰਡਾ ਬੰਨ ਕੇ, ਗੰਡਾ ਕੱਪੜੇ 'ਚ ਬੰਨ ਕੇ ਨਾਲ ਐ ਕਰਕੇ ਨਾ। ਯਾਨੀ ਇਹ ਹੁੰਦਾ ਸੀ ਗੰਡਾ? ਸੀ ਗੰਡਾ ਵਾਕਈ ਹੁੰਦਾ ਸੀ। ਹਾਂਜੀ, ਗੰਡਾ ਸਰ, ਗੰਡਾ ਹੱਥ ਦੇ ਉੱਤੇ ਨਾ। ਓਏ ਅੱਛਾ, ਗੰਡਾ। ਹਾਂ, ਗੰਡਾ ਬੰਨ ਦੱਸੋ। ਲੈ ਕਿੰਨਾ ਮੇਰੀ 26-27 ਸਾਲ ਜ਼ਿੰਦਗੀ ਹੋ ਗਈ ਮੇਰੀ, ਮੈਨੂੰ ਅੱਜ ਪਤਾ ਲੱਗਾ ਵੀ ਉਹ ਗੰਡਾ ਬੰਨ ਨਹੀਂ ਹੁੰਦਾ, ਗੰਡਾ ਬੰਨ ਹੁੰਦਾ ਵਾ। ਗੰਡਾ ਬੰਨ, ਹਾਂਜੀ। ਲੇਕਿਨ ਉਸ ਆ ਭਾਈ ਨੇ ਕੀ ਦੇਖੋ ਹੁਣ ਹਿਸਾਬ ਲਾਓ, ਇਹਨੇ ਪਹਿਲੇ ਉਹੀ ਗੰਡਾ ਸਮਝ ਕੇ ਕਹਿੰਦਾ ਗੰਡਾ ਬੰਨ ਕੇ ਦੇ ਦੇਣਾ। ਮਿਰਜ਼ਾ ਸਾਹਿਬ ਦੇ ਦੋ ਭਾਈ ਨੇ ਹਰਕਤ ਕੀਤੀ। ਮਿਰਜ਼ਾ ਸਾਹਿਬ ਦਾ ਭਾਈ ਜਦੋਂ ਸ਼ਾਗਿਰਦ ਹੋਇਆ ਨਾ, ਮੈਨੂੰ ਇਹਨੇ ਮਿਰਜ਼ਾ ਸਾਹਿਬ ਦੇ ਇੰਜ ਗੰਡਾ ਬੰਨ ਕੇ ਸ਼ਾਗਿਰਦ ਹੋਇਆ। ਅੱਛਾ, ਇਹ ਸਾਡੇ ਯੂਬ ਮਿਰਜ਼ਾ ਸਾਹਿਬ ਨੇ ਮਾਸ਼ਾਅੱਲਾ ਯਾਰ ਬੜਾ ਅੱਛਾ ਆਰਟਿਸਟ ਹੈ। ਯਕੀਨ ਕਰੋ, ਮੈਂ ਕਦੀ ਮੈਂ ਤੁਹਾਨੂੰ, ਚਲੋ ਮੈਂ ਕੋਸ਼ਿਸ਼ ਕਰਦਾ ਮੈਂ ਭਾਈ ਤੁਹਾਨੂੰ ਵਹਾਵਾਂ ਕਿ ਭਾਈ ਅਸਲ 'ਚ ਨਾ ਇਹ ਤਾਂ ਵਿਚਾਰੇ ਦੀ ਬਦਕਿਸਮਤੀ ਹੈ, ਸ਼ਰੀਫ ਆਦਮੀ ਹੈ ਤੇ ਤੇਜ਼ਿਆਂ ਦੇ ਹੱਥੇ ਚੜਿਆ ਰਿਹਾ ਉਹਨਾਂ ਵਿਚਾਰਿਆਂ ਨੇ, ਮਤਲਬ। ਔਰ ਤੇਜ਼ੇ ਵੀ ਦੂਜੇ ਤੇਜ਼ੇ, ਕੰਮ 'ਚ ਤੇਜ਼ੇ ਨਹੀਂ, ਕੰਮ 'ਚ ਤੂੰ ਆਪ ਬਹੁਤ ਵੱਡਾ ਤੇਜ਼ਾ ਵਾ। ਦੂਜੇ ਤੇਜ਼ੇ ਯਾਨੀ ਕਿ ਜਿਹੜੇ ਉਤਲੇ ਨਿਜ਼ਾਮ ਕਰਨ ਵਾਲੇ ਤੇਜ਼ੇ ਚੀਜ਼ੇ। ਹਾਂ ਠੀਕ ਆ। ਤੇ ਜਨਾਬ ਕੀ ਅਹਿਮਦ ਹਸਨ? ਅਸਦ ਅਲੀ ਸਰ। ਅਸਦ ਅਲੀ ਤੇ ਚੰਨ ਦੁਬਾਰਾ ਉਹੀ ਯਾਸਰ ਚੰਨ। ਯਾਸਰ ਚੰਨ। ਤੁਸੀਂ ਭਾਜੀ? ਅਜ਼ੀਮ ਅਬਾਸ। ਅਜ਼ੀਮ ਅਬਾਸ। ਹਾਂਜੀ। ਤੁਸੀਂ ਕੀ ਕਰਦੇ ਹੋ? ਮੈਂ ਥੀਏਟਰ ਫੀਲਡ ਹੀ ਕਰਦਾ, ਢੋਲਕ ਪਲੇ ਕਰਨਾ ਨਾਲ। ਢੋਲਕ ਪਲੇ ਕਰਦੇ ਹੋ ਨਾਲ ਥੀਏਟਰ ਕਰਦੇ ਹੋ? ਥੀਏਟਰ ਤੇ ਮਤਲਬ ਕਾਮੇਡੀ ਥੀਏਟਰ? ਹਾਂਜੀ। ਕਾਮੇਡੀ ਥੀਏਟਰ ਤੇ ਤੁਸੀਂ ਇੱਕ ਹੁੰਦਾ ਨਾ ਕਿ ਵੀ ਅੱਜ ਕੱਲ ਕਾਮੇਡੀ ਥੀਏਟਰ ਕਿੱਥੇ, ਅੱਜ ਕੱਲ ਉਹ ਇੱਕ ਹੁੰਦਾ ਕਿ ਗੱਲ ਚੱਲਣੀ, ਗੱਲ ਦਾ ਲੈਵਲ, ਇੱਕ ਗੱਲ ਚੱਲ ਰਹੀ ਅੱਧਾ ਘੰਟਾ ਮੁੱਕ ਨਹੀਂ ਰਹੀ, ਨਵੀਆਂ ਗੱਲਾਂ ਆ ਰਹੀਆਂ ਨੇ, ਜਿਵੇਂ ਮਾਨ ਸਾਹਿਬ, ਮਸਤਾਨਾ ਸਾਹਿਬ, ਯੂਬ ਮਿਰਜ਼ਾ ਸਾਹਿਬ, ਸਾਡੇ ਸਾਰੇ ਮਤਲਬ ਕਿ ਨਵੀਂ ਗੱਲ ਸ਼ੁਰੂ ਹੋ ਗਈ ਆ ਤੇ ਅੱਜ ਕੱਲ ਤੇ ਥੀਏਟਰ ਬਹੁਤ ਅਜੀਬ ਜਿਹਾ ਹੋ। ਤੇ ਤੁਸੀਂ ਕੀ ਮਤਲਬ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਾਮੇਡੀਅਨ? ਸਰ ਥੀਏਟਰ ਦੇ ਜਿਹੜੀਆਂ ਰਟੀਆਂ ਗੱਲਾਂ ਉਹੀ ਹੁੰਦੀਆਂ ਨੇ, ਠੀਕ ਆ। ਲੇਕਿਨ ਜਦੋਂ ਅਸੀਂ
ਬੈਕ ਸਟੇਜ ਸਾਰੇ ਬਹਿਨੇ ਆ, ਫਿਰ ਉਹ ਇੱਕ ਟਰੈਕ ਚੱਲ ਪਵੇ, ਫਿਰ ਉਹ ਕੋਈ ਵੀ ਨਵਾਂ ਚੱਲ ਪਵੇ ਤੇ ਫਿਰ ਆਪਣੀ ਰੂਹ ਰਾਜ਼ੀ ਕਰ ਲਈ ਆਪਣੀ ਰੂਹ ਰਾਜ਼ੀ। ਅੱਛਾ ਤੇ ਤੁਸੀਂ ਕੌਣ ਹੋ? ਸਰ ਮੈਂ ਬਬਲਾ ਹੈ ਬਬਲਾ ਮਿਲੇਗਾ ਜ਼ੁਲਮ ਦਾ ਬਬਲਾ? ਨਹੀਂ ਸਰ ਹਾਂ, ਮੱਛੀਆਂ ਫੜਨ ਵਾਲਾ ਬਬਲਾ। ਅਦਲਾ ਬਬਲਾ। ਅਬਲਾ ਬਬਲਾ ਕਬਲਾ ਸਜਣਾ। ਆਈ ਬਲਾ ਟਾਲ। ਪਾਣੀ ਦਾ ਬਬਲਾ। ਪਾਣੀ ਦਾ ਬਬਲਾ ਤੂੰ। ਇਹ ਸਾਡੇ ਮਿਰਜ਼ਾ ਸਾਹਿਬ ਨੇ। ਇਹ ਵਿੱਚ ਬਬਲਾ ਵਾ, ਹਾਂਜੀ ਉਹਦੇ ਤੇ ਮੇਰੇ ਵਿੱਚ ਬਬਲਾ ਬੈਠਾ। ਸਮਝ ਆ ਰਹੀ ਹੈ? ਹਾਂਜੀ ਹਾਂ। ਅੱਛਾ ਇਹ ਬਬਲੀ ਨਾਂ ਸੁਣਿਆ ਸੀ ਮੈਂ, ਕੁੜੀ ਦਾ ਨਾਮ ਹੁੰਦਾ ਬਬਲੀ। ਬਬਲਾ ਕੀ ਨਾਮ ਹੁੰਦਾ? ਸਰ ਮੇਰੇ ਵਾਲਦ ਸਾਹਿਬ ਨੇ ਮੇਰਾ ਨਾਂ ਰੱਖਿਆ ਸੀ ਬਚਪਨ 'ਚ। ਮੈਂ ਬੜਾ ਨਹੀਂ ਬਚਪਨ ਚ ਕੌਣ ਸੀ, ਤੁਸੀਂ ਕਿ ਵਾਲਦ ਸਾਹਿਬ? ਮੈਂ ਬਚਪਨ 'ਚ ਸੀ, ਮੇਰੇ ਵਾਲਦ ਸਾਹਿਬ ਜਵਾਨ ਸਨ ਤੇ ਉਹਨਾਂ ਨੇ ਫਿਰ ਮੇਰਾ ਨਾਂ ਰੱਖਤਾ ਬਬਲਾ। ਹਾਂ ਹਾਂਜੀ ਕੀ ਉਹਨਾਂ ਦੇ ਕੀ ਜ਼ੇਨ ਚ ਆਇਆ? ਮੱਛਲੀ ਜਿੱਦਾਂ ਮੱਛਲੀ ਹੁੰਦੀ ਨਾ, ਹਾਂ ਹੁਣ ਕੋਈ ਬੰਦਾ ਕਹੇ ਜੀ ਆ ਮੱਛਲਾ ਵਾ ਤੇ ਉਹ ਜੀਵ ਜੀ ਨਹੀਂ ਲੱਗਦਾ। ਹਾਂਜੀ ਉਹ ਮੱਛਲਾ ਹੁੰਦਾ ਹੀ ਨਹੀਂ, ਮੱਛਲੀ ਆ। ਮੱਛਲੀ ਮੇਲ ਹੋਵੇ, ਫੀਮੇਲ ਹੋਵੇ, ਨਰ ਹੋਵੇ, ਮਾਦਾ ਹੋਵੇ, ਉਹ ਮੱਛਲੀ ਆ। ਬਿਲਕੁਲ ਜਿਵੇਂ ਹਿਰਨ ਆ, ਉਹ ਮਾਦਾ ਨਰ ਹਿਰਨ, ਉਹ ਕਦੇ ਕਿਸੇ ਨੇ ਕਿਹਾ ਹਿਰਨਾ ਜੀ ਨਹੀਂ ਨਾ ਹੁੰਦਾ। ਤੇ ਬਬਲਾ ਕੀ ਆ? ਕੁੜੀ ਦਾ ਨਾਮ ਬਬਲੀ ਤੇ ਮੁੰਡੇ ਬਬਲੀ, ਹਾਂ। ਮੁੰਡੇ ਦਾ ਨਾਮ ਬਬਲਾ ਹੈ। ਉਹ ਦਰਅਸਲ ਨਾ ਗੱਲ ਇਸ ਤਰ੍ਹਾਂ ਸੀ ਕਿ ਅੱਬੂ ਦੇ ਨਾਲ ਖੇਡ ਰਹੇ ਸੀ ਲੁਕਣ ਮਿੱਟੀ। ਇਹ ਆਹੋ, ਤੇ ਅੱਬੂ ਨੂੰ ਕਹਿੰਦਾ ਮੈਨੂੰ ਬਬਲਾ, ਤੇ ਉਦੋਂ ਦਾ ਬਬਲਾ। ਅੱਛਾ ਤੁਹਾਡੇ ਵਾਲਦ ਸਾਹਿਬ ਨੂੰ, ਉਹਨਾਂ ਨੇ ਵਾਲਦ ਸਾਹਿਬ ਨੂੰ ਤੁਸੀਂ ਇਹਨਾਂ ਦੇ ਗੱਲ ਨਹੀਂ, ਤੁਸੀਂ ਕਾਮੇਡੀਅਨ ਜਿੱਦਾਂ ਮਰਜ਼ੀ ਹੋ, ਨਹੀਂ, ਲੇਕਿਨ ਉਹਦੇ ਬਾਪ ਨੂੰ ਗੱਲ ਨਹੀਂ ਕਰਦੇ ਮੇਰੇ ਹੀ ਨੇ ਬਾਪ ਉਹ ਵੀ, ਹੈ। ਮੇਰੇ ਵੀ ਉਹੀ ਬਾਪ। ਉਹ ਯਾਰ ਯੂ ਮਿਰਜ਼ਾ ਸਾਹਿਬ ਮੈਨੂੰ ਕੋ ਕਲੀਅਰ ਸਮਝਾਓ, ਇਹ ਦੋਵੇਂ ਸਕੇ ਭਰਾ ਨੇ ਜਾਂ ਇਹਨਾਂ ਦੇ ਵਾਲਦ ਸਾਹਿਬ ਨੇ 2 ਸ਼ਾਦੀਆਂ ਕੀਤੀਆਂ ਸੀ, ਜਾਂ ਵਾਲਦਾ ਸਾਡੀ ਦੀ ਮਤਲਬ ਪਹਿਲਾ ਖਾਵਨ ਫੌਤ ਹੋ ਗਿਆ, ਦੂਜਾ ਕੀਤਾ ਸੀ, ਜਾਂ ਦੋਵੇਂ ਚੀਜ਼ਾਂ ਸੇਮ ਨੇ ਤੇ ਇਹ ਦੋਵੇਂ ਪੈਦਾ ਹੋਏ ਨੇ? ਸਰ ਜੀ ਦੋਵੇਂ ਚੀਜ਼ਾਂ ਸੇਮ ਆ। ਸੇਮ ਆ, ਠੀਕ ਆ। ਹਾਂਜੀ ਇਹ ਸੇਮ ਉਹ ਨਹੀਂ ਹੈਗੀ ਜਿਹੜੀ ਪਿੰਡ ਚ ਹੁੰਦੀ। ਨਹੀਂ ਇਹ ਸੇਮ ਮਤਲਬ ਕਿ ਦੋਵਾਂ ਦੇ ਮਾਪਿਓ ਇੱਕੋ ਹੀ ਨੇ? ਇੱਕੋ ਹੀ ਮਾਂ ਪਿਓ ਆ। ਅੰਮੀ ਵੀ? ਹਾਂਜੀ ਲੇਕਿਨ ਵਕਤ ਜਿਹੜਾ ਨਾ ਉਹ ਥੋੜਾ ਜਿਹਾ ਪਦੈਸ਼ ਵੇਲੇ ਇੱਧਰ ਉੱਧਰ ਹੋ ਗਿਆ। ਅੱਬੇ ਜਿਹੜੇ ਨੇ ਹਾਂਜੀ ਇਹਦੇ ਵਾਲਦ ਅਬੇ ਇਹਨਾਂ ਦੇ ਇੱਕ ਆ। ਯਾਰ ਅੱਬੇ ਇੱਕ ਨਹੀਂ ਹੁੰਦੇ ਯਾਰ, ਅੱਬਾ ਇੱਕ ਹੁੰਦਾ। ਅਬੇ ਬਾਤ ਸੁਣ, ਅੱਬੇ ਇਹਨਾਂ ਦੇ ਇੱਕ ਆ। ਉਹ ਕਹਿੰਦਾ, ਅੱਬੇ ਅੱਜ ਮੈਂ ਚੱਲਿਆ ਅੱਬੇ। ਜਾਨੀ ਸਾਹਿਬ 1 ਮਿੰਟ। ਮੈਂ ਅੱਬੇ ਹੱਦੀ ਮਾਰਨੀ ਆ, ਮੇਰੀ ਗੱਲ ਸੁਣ ਲਾ ਆਪਣਾ ਅੱਬੇ ਓਏ ਤੇ ਤੋੜ ਫਜ਼ੂਲ ਮਿਰਜ਼ਾ। ਕਿੰਨੀਆਂ ਗੱਲਾਂ ਕਰ ਰਹੇ ਅਸੀਂ ਅੱਬੇ। ਨਹੀਂ ਅੱਬੇ ਸੱਜੇ ਦੀ ਗੱਲ ਨਾ ਕਰ। ਇਹਦਾ ਵਾਲਦ ਸਾਹਿਬ, ਉਹਦੇ ਵੀ ਵਾਲਦ ਸਾਹਿਬ? ਇਹਦੇ ਵਾਲਦ ਔਰ ਇਹਦੇ ਵਾਲਦ। ਉਹ ਭਾਈ ਮੈਂ ਹੁਣ ਵਾਲਦ ਕਿੰਨੇ ਆ? ਵਾਲਦ ਇੱਕ ਆ। ਇਹ ਯਾਰ ਆ ਇੱਕ ਨਹੀਂ ਹੁੰਦਾ ਯਾਰ। ਪੁੱਤ ਤਾਂ 2 ਆ ਨਾ, ਮੇਰਾ ਮਤਲਬ ਕਿ ਪੁੱਤ 2 ਆ, ਅੱਬੇ ਇੱਕ ਆ। ਮੈਂ ਕਿਹਾ ਤੇ ਕਿੰਨੇ ਵਾਲਦ ਆ? ਕਹਿੰਦਾ ਇੱਕ ਵਾਲਦ ਆ। ਇੱਕ ਵਾਰ ਮਿਰਜ਼ਾ ਸਾਹਿਬ ਯਾਰ ਇਹ ਇੱਕ ਜਿਹਨੂੰ ਕਹਿੰਦੇ ਯਾਰ ਇੱਕ ਪਿਓ ਦਾ ਤਾਂ ਇੱਥੇ ਖਲੋਈ। ਹੁਣ ਜਦੋਂ ਇਹਨੂੰ ਕੋਈ ਕਵੇ ਵੀ ਤੂੰ ਇੱਕ ਪਿਓ ਦਾ ਇੱਥੇ ਖਲੋਈ, ਇਹ ਖਲੋਤਾ ਰਹਿੰਦਾ ਜਾਂ ਨਹੀਂ? ਨਹੀਂ ਤੁਸੀਂ ਉਹਨਾਂ ਨਾਲ ਬਹਿਸ ਕਰ ਇਹ ਰਹੇ ਹੋ, ਉੱਥੇ- ਕਹੋ ਨਾ ਵੀ ਅੰਮੀ ਕਲੀਅਰ ਕਰਨ ਆਪਣੀ ਦੋਨੇ। ਬਾਪ ਦਾ ਰੌਲਾ ਵਾ। ਬਾਪ ਅੱਬਾ। ਦੇਖੋ ਜੀ ਅੱਬਾ ਜਿਹੜਾ ਨਾ ਉਹ ਇੱਕ ਆ। ਉਸਤਾਦ ਜੀ ਅੱਬਾ ਯਾਰ ਇਹ ਇੱਕ ਨਹੀਂ ਆ ਅੱਬਾ ਸਰ, ਯਾਰ, ਮੈਂ ਇਹ ਮਾਫ਼ੀ 2 ਚਾਹੁੰਦਾ, ਅੱਬੇ ਹੁੰਦੇ ਆ ਮਾਫ਼ੀ ਜਿਹੜੇ। ਚਾਹੁੰਦਾ। ਮਿਰਜ਼ਾ ਸਾਹਿਬ ਜਾਂ ਇਹਨੂੰ ਜੋੜ ਲਓ, ਇੰਜ ਕਰ ਲਓ। ਮਿਰਜ਼ਾ ਸਾਹਿਬ ਕਿਆਮਤ ਵਾਲੇ ਦਿਨ ਮਾਂ ਦੇ ਨਾਂ ਤੋਂ ਆਵਾਜ਼ ਪੈਣੀ। ਹਾਂਜੀ ਬਿਲਕੁਲ। ਇਹਨਾਂ ਨੂੰ ਸਾਰੀ ਜ਼ਿੰਦਗੀ ਪਿਓ ਦੇ ਨਾਂ ਤੋਂ, ਕਦੇ ਉਹ ਦੁਕਾਨਦਾਰ ਤੋਂ ਪੈਣ ਦੇਈ, ਕਦੇ ਉੱਥੋਂ ਪੈਣ ਦੇਈ, ਕਦੇ ਨਾਸ਼ਤੇ ਵਾਲੇ ਕੋਲ ਪੈਣ ਦੇਈ, ਕਦੇ ਕਰਿਆਨੇ ਵਾਲੇ ਕੋਲ ਪੈਣ। ਯਕੀਨ ਇਹਨਾਂ ਨੂੰ ਡੇਲੀ ਆਵਾਜ਼ਾਂ ਪੈਂਦੀਆਂ ਬਾਜ਼ਾਰ 'ਚ। ਅੱਬੇ ਦੇ ਨਾਂ ਤੋਂ, ਓਏ ਫਲਾਣੇ ਦੇ ਉਰੇ ਆਓ, ਦਰਾਬਾ ਦੇ ਕੇ ਨਹੀਂ ਗਿਆ ਇਧਰ ਆ। ਓਏ ਪਿਛਲੇ ਤੇ ਦੇ ਜੋ। ਓਏ ਅੱਬਾ ਤੇਰੇ ਇਧਰੋਂ ਲੰਘੇ ਗਲੀ ਜਲਦੀ। ਅੱਛਾ ਹੁਣ ਤੁਹਾਡੇ ਵਾਲਦ ਸਾਹਿਬ ਹਯਾਤ ਨੇ? ਹਾਂਜੀ ਨਹੀਂ ਜੀ ਫੌਤ ਹੋ ਗਏ ਨੇ। ਉਹ ਕਹਿੰਦਾ ਹਾਂਜੀ ਇੱਕ ਸੇਮ ਟਾਈਮ ਉਹ ਇੰਜ ਕਰ ਰਿਹਾ ਤੇ ਉਹ ਇੰਜ ਕਰ ਰਿਹਾ। ਤੁਸੀਂ ਕਨਫਿਊਜ਼ ਹੀ ਇੰਨਾ ਕੁ ਕਰ ਮੈਂ ਕਿਹਾ ਦਿੱਤਾ ਤੁਹਾਡੇ ਤੈਨੂੰ ਇੰਜ ਹਯਾਤ, ਕਰ ਓਏ ਕਰਕੇ। ਮੈਂ ਸ਼ਾਇਦ ਤੈਨੂੰ ਹਯਾਤ ਦਾ ਨਹੀਂ ਪਤਾ ਕਿਹਨੂੰ ਕਹਿੰਦੇ। ਹਯਾਤ ਤੂੰ ਕੀ ਦੁਕਾਨਦਾਰ ਮਤਲਬ ਕਿ ਹੈਗਾ ਮੈਂ ਹਯਾਤ ਸਮਝੀ ਜਾ ਰਿਹਾ? ਤੈਨੂੰ ਮੈਂ ਕਿਹਾ ਤੇਰੇ ਵਾਲਦ ਸਾਹਿਬ ਹਯਾਤ ਨੇ, ਤੂੰ ਇੰਜ ਕੀਤਾ ਵਾ, ਸੇਮ ਟਾਈਮ ਉਹਨੇ ਇੰਜ ਕੀਤਾ, ਮੇਰੇ ਦੋਵੇਂ ਫਰੇਮ 'ਚ ਇਕੱਠਾ ਇੰਜ ਹੋਇਆ। ਮੈਂ ਕਹਿਣ ਡਿਆ ਨਾ ਕਿ ਪਿਓ ਇੱਕ ਆ। ਯਾਰ ਮਿਰਜ਼ਾ ਸਾਹਿਬ ਆ ਜ਼ਿਆਦਤੀ। ਮੈਂ ਕਹਿੰਦਾ ਕਹਿਣ ਤੇ ਦਿਆ ਵੀ ਇੱਕ ਆ। ਇਹ ਰੌਲਾ ਜਿਹਾ ਲੱਗਦਾ ਮੈਨੂੰ। ਜਿੰਨਾ ਤੁਸੀਂ ਸਾਨੂੰ ਕਹਿਤਾ ਨਾ ਇੱਕ ਇੰਜ ਤੇ ਉਸ ਮੈਨੂੰ ਲੱਗ ਅੱਛਾ ਰਿਹਾ ਤੁਸੀਂ ਚੰਗੀ ਤਰ੍ਹਾਂ ਸੋਚ ਲਓ, ਮੈਂ ਹੁਣ ਜੋ ਪੁੱਛਣ ਲੱਗਾ, ਤੁਹਾਡੇ ਵਾਲਦ ਸਾਹਿਬ ਦੋਵਾਂ ਦੇ ਇੱਕ ਨੇ? ਹਾਂਜੀ। ਤੁਸੀਂ ਉਹ ਤੋਂ ਬੈਠਕ ਲੈ ਲਓ ਕਿਰਾਏ ਤੇ, ਨਾਲ ਦੀ ਗਲੀ 'ਚ ਇੱਕ ਜਿਹੜੀ ਮਿਲਦੀ ਆ। ਹਾਂਜੀ ਕਿਰਾਇਆ ਵੀ ਉਹਦਾ ਥੋੜਾ ਵਾ, ਬਿੱਲ ਵੀ ਘੱਟ ਆਉਂਦਾ। ਉੱਥੇ ਕੀ ਕਰਨਾ ਵਾ? ਬਹਿ ਕੇ ਸੋਚ ਲੈਣ ਪਹਿਲੇ ਕਿ ਅੱਬੇ ਅੰਮੀ ਨੂੰ ਬਾਹਰ। ਅੱਛਾ ਉਹਦੇ ਲਈ ਪਹਿਲੇ ਕਿਰਾਏ ਤੇ ਬੈਠਕ ਲੈਣ? ਜੀ ਤੇ ਵੈਸੇ 10 ਮਿੰਟ ਬਾਹਰ ਜਾ ਕੇ ਸੋਚ ਲੈਣ। ਬਾਹਰ ਨਹੀਂ, ਬਾਹਰ ਬਾਹਰ ਲੈਣ ਵਾਲੇ ਆ ਜਾਣਗੇ। ਤੁਸੀਂ ਲਓ ਜੀ ਨਾਜ਼ਰੀਨ, ਤੁਸੀਂ ਗੌਰ ਕਰਨਾ, ਆ ਦੇਖਣਾ, ਇਹਨਾਂ ਦੋਵਾਂ ਦੀ ਸ਼ਕਲ ਦੇਖਣਾ ਜ਼ਰਾ। ਮੈਂ ਤੁਹਾਨੂੰ ਬਾਅਦ 'ਚ ਗੱਲ ਆਦਾ। ਤੁਹਾਡਾ ਅੱਬੂ ਇੱਕੋ ਹੀ ਆ? ਹਾਂਜੀ। ਹੁਣ ਤੁਸੀਂ ਦੇਖਣਾ ਇਹ ਥੋੜਾ ਘਟਿਆ ਵਾ, ਉਹ ਕੌਨਫੀਡੈਂਸ ਨਾਲ ਕਹਿ ਰਿਹਾ।
ਉਹਨੇ ਯਕੀਨ ਨਾ ਕਿਹਾ ਵਾ, ਇਹਨੇ ਬੇਯਕੀਨ। ਉਹਨੇ ਕਿਹਾ ਹਾਂਜੀ, ਇਹ ਕਹਿ ਰਿਹਾ ਇਹ ਕਿ ਰੌਲਾ ਹੈ ਮਿਰਜ਼ਾ ਸਾਹਿਬ। ਉਹਦੀ ਇਹ ਹੈ ਵੀ ਜਿਵੇਂ ਨੇਚਰ ਤੇ ਇਹਨੂੰ ਇੰਜਾ ਜਿਵੇਂ ਬਾਸੀ ਨਹੀਂ ਹੈ। ਉਹ ਕਨਫਿਊਜ਼ ਹੈ, ਉਹਨੂੰ ਇੱਕ ਕਾਲ ਦਾ ਮੌਕਾ ਦਿਓ, ਕਾਲ ਕਰਕੇ ਤੇ ਪੁੱਛ ਲਵੇ। ਕਨਫਿਊਜ਼ ਹੈਗਾ ਭਾਈ ਨਾ ਲਾਈਫ ਲਾਈਨ ਲੈਣੀ ਹੈ ਕੋਈ? ਇਹ ਲਾਈਵ ਲਾਨਤ ਲੈ ਲੇਗਾ। ਕਿਉਂ ਕੌਣ ਬਣੇਗਾ ਕਰੋੜਪਤੀ ਟੈਪ? ਪਤਾ ਕਰ ਲਓ ਕਿਤੋਂ। ਤੁਸੀਂ ਜੁਗਤਾ ਵੀ ਕਰਦੇ ਹੋ? ਹਾਂਜੀ ਸਰ, ਥੋੜੀਆਂ ਬਹੁਤੀਆਂ। ਓਹ ਅੱਛਾ। ਹੁਣ ਬੱਤੀ ਗਈ। ਜਿੰਨਾ ਅਰੇ ਤੁਹਾਨੂੰ ਕਿਹਨੇ ਕਿਹਾ ਤੁਸੀਂ ਜੁਗਤਾ ਕਰ ਸਕਦੇ ਹੋ? ਤੁਸੀਂ ਕਿਦੋਂ ਦੇ ਥੀਏਟਰ ਦਾ ਕਰਦੇ ਹੋ ਕੰਮ? 10 ਸਾਲ ਹੋ ਗਏ ਭਾਜੀ। ਤੁਹਾਨੂੰ ਹੁਣੇ ਹੀ ਆਇਆ ਵਾ। ਨਹੀਂ ਫਿਰ ਵੀ ਕਿੰਨੀ ਦੇਰ ਹੋ ਗਈ? ਹੋ ਗਏ ਨੇ ਕਿ 12-13 ਸਾਲ ਹੋ ਗਏ 12-13 ਸਾਲ ਤੁਹਾਨੂੰ ਇਸ ਫੀਲਡ 'ਚ। ਜੀ। ਤੁਸੀਂ ਇਕੱਠੇ ਭਰਾ ਦੋਵੇਂ ਇਕੱਠੇ ਆਏ ਜਾਂ ਪਹਿਲੇ ਕੋਈ ਆਇਆ ਬਾਅਦ 'ਚ ਕੋਈ ਆਇਆ? ਪਹਿਲੇ ਆਇਆ ਜੀ। ਤੁਸੀਂ ਪਹਿਲੇ ਆਏ, ਫਿਰ ਤੁਸੀਂ ਇਹਨੂੰ ਲੈ ਕੇ ਆਏ ਜਾਂ ਇਹਨੇ ਕਿਹਾ ਮੈਨੂੰ ਵੀ ਲੈ ਜਾ? ਇਹ ਆਪੇ ਹੀ ਆ ਗਏ ਸਾਨੂੰ। ਇਹ ਆਪ ਹੀ ਆ ਗਿਆ ਮਗਰ? ਪਿੱਛੇ ਚੀਜ਼ ਮੈਂ ਕਿਹਾ ਲੈ। ਤੁਹਾਨੂੰ ਕਿੱਦਾਂ ਲੱਗਾ ਕਿ ਤੁਸੀਂ ਕੋਈ ਜੁਗਤ ਜਾਂ ਤੁਸੀਂ ਕੋਈ ਗੱਲ ਜਾਂ ਤੁਸੀਂ ਮਤਲਬ ਇਸ ਫੀਲਡ ਦੇ ਤੁਸੀਂ ਸਹੀ ਰਹੋਗੇ ਇਸ ਫੀਲਡ 'ਚ? ਉਹ ਤੁਹਾਨੂੰ ਯਾਦ ਹੋਵੇਗੀ ਕਿ ਆਪਣੇ ਫਨਕਾਰ ਨੇ ਯੂ ਮਿਰਜ਼ਾ ਸਾਹਿਬ। ਹਾਂ ਯੂ ਮਿਰਜ਼ਾ ਸਾਹਿਬ। ਹਾਂ ਉਹ ਜਿਹੜੇ ਹੁਣ ਆਪਣਾ ਹਾਂ ਯੂ ਮਿਰਜ਼ਾ ਸਾਹਿਬ, ਲੰਬੇ ਵਾਲਾਂ ਵਾਲੇ ਗੰਜੇ ਜਿਹੜੇ ਆ। ਕੀ ਹੋ ਗਿਆ ਜੀ? ਉਹਨਾਂ ਨੇ ਤੁਹਾਨੂੰ ਪਤਾ ਡਿਕੇਟੀਆਂ ਸਟਾਰਟ ਕਰ ਦਿੱਤੀਆਂ ਉਹਨਾਂ ਨੇ। ਨਹੀਂ ਯਾਰ ਏਦਾਂ ਨਾ ਕਰੋ ਯਾਰ, ਮੈਨੂੰ ਪਤਾ ਤੁਸੀਂ ਮਜ਼ਾਕ ਕਰ ਰਹੇ ਹੋ। ਨਹੀਂ ਜਰਮਨ। ਸਰ ਕਸਮ ਖਾ ਸਕਨੇ ਆ ਯੂ ਮਿਰਜ਼ਾ ਸਾਹਿਬ ਦੀ। ਉਹ ਭਾਜੀ ਮੈਂ ਤੁਹਾਨੂੰ ਸਹੀ ਪੁੱਛਣ ਡਿਆ ਵਾਂ, ਤੁਸੀਂ ਕਿਉਂ ਕਾਮੇਡੀ ਕਰੀ ਜਾਂਦੇ? ਤੁਸੀਂ ਦੱਸੋ ਤੁਹਾਨੂੰ ਕਿਉਂ ਲੱਗਾ ਕਿ ਵੀ ਅਸੀਂ ਕਾਮੇਡੀਅਨ ਆ? ਸਰ ਅਸੀਂ ਉਹਨਾਂ ਨੂੰ ਪਸੰਦ ਕਰਦੇ ਸਾਂ, ਯੂ ਮਿਰਜ਼ਾ ਸਾਹਿਬ ਨੂੰ। ਉਹਨਾਂ ਨੂੰ ਵੇਖ ਕੇ ਬਣੇ ਹੋ? ਹਾਂਜੀ। ਯਾਨੀ ਉਹਨਾਂ ਨੇ ਆਪਣਾ ਤੇ ਬੇੜਾ ਗਰਕ ਕੀਤਾ, ਨਾਲ ਤੁਹਾਡਾ ਵੀ ਕੀਤਾ। ਬਸ ਜੀ ਨਹੀਂ ਹੈ ਕਾਮੇਡੀਅਨ ਨੇ ਤੇ ਕੰਨ ਚ ਮੁੰਦਰ ਮੁਰਾਤਬ ਅਲੀ ਵਾਲੀ ਪਾਈ। ਉਹ ਕੋਈ ਗੱਲ ਨਹੀਂ, ਖੈਰ ਆ, ਉਹ ਤਾਂ ਜ਼ਾਤੀ ਫੇਲ ਆ। ਸਾਡੇ ਯੂ ਮਿਰਜ਼ਾ ਸਾਹਿਬ ਨੇ ਜਿਹੜੇ ਏਡੇ ਸ਼ਹਜ਼ਾਦੇ ਨੇ, ਇਹਨਾਂ ਨੂੰ ਜਿੰਨ ਚਿੰਬੜ ਗਿਆ। 3 ਦਿਨਾਂ ਬਾਅਦ ਜਦੋਂ ਜਿੰਨ ਕੱਢਿਆ ਤੇ ਜਿੰਨ ਦੀਆਂ ਬਰਾਚਾਂ ਪੱਕੀਆਂ ਦੋ ਸਾਰੀਆਂ। ਭੁੱਖ ਨਾ ਝੂਠੇ ਪਾਣੀ ਪੀ ਕੇ ਅੰਦਰ। ਉਹਨੇ ਕਿ ਟੱਪਿਆ ਪਾਣੀ ਪੀ ਲਿਆ। ਉਹ ਨਹੀਂ ਟੱਪਿਆ ਪਾਣੀ ਨਹੀਂ, ਉਹਨੇ ਟੱਪਿਆ ਪਾਣੀ ਪੀ ਲਿਆ ਉਹਨਾਂ ਨੇ। ਉਹ ਨਹੀਂ, ਪਾਣੀ ਦੇ ਉੱਤੋਂ ਲੰਘ ਜੀਏ ਜਾਨੀ ਸਾਹਿਬ, ਪਾਣੀ ਉਹ ਪੀ ਲਈਏ, ਅੱਛਾ ਗਲ ਜਾਂਦੀਆਂ। ਉਹ ਭਾਜੀ ਉਹਦੇ ਕਹਿਣ ਦਾ ਮਕਸਦ ਇਹ ਹੈ ਕਿ ਤੁਸੀਂ ਇੰਨਾ ਮਲਟੀ ਪਾਣੀ ਪੀਂਦੇ ਹੋ। ਉਹ ਜਿੰਨ ਕਦੀ ਕੋਈ ਪੀ ਰਿਹਾ, ਕਦੀ ਕੋਈ ਪੀ ਰਿਹਾ, ਕਦੀ ਟਿੱਕੀ ਜਾ ਰਹੀ ਜਿੰਨ ਦੇ ਅੰਦਰ, ਕਦੀ ਸਮੋਸਾ ਜਾ ਰਿਹਾ। ਉਹ ਜਿੰਨੇ ਮੱਛੀ ਖਾਧੀ ਹੋਣੀ, ਪਿਆਸ ਲੱਗਦੀ ਹੈ, ਮੱਛੀ ਖਾ ਕੇ ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜਿਆ, ਬਾਥਰੂਮ ਜਾ ਕੇ ਕੱਢਤਾ। ਇੰਨਾ ਕੁ ਬਾਥਰੂਮ ਗਏ ਭਾਈ ਜਾਨ, ਤੁਹਾਨੂੰ ਇਸ ਗੱਲ ਦਾ ਇਲਮ ਨਹੀਂਗਾ। ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜਿਆ। ਯਾਰ ਕੀ ਬਗੈਰਤੀ ਹੈ ਇਹ? ਗੈਰਤ ਵਾਲਾ ਤਾਂ ਕੰਮ ਹੀ ਕੋਈ। ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜਿਆ, ਇੰਨੇ ਕੁ ਲੋਕਾਂ ਦੇ ਪੈਸੇ ਦੇਣੇ ਸੀ, ਬਾਹਰ ਚੌਂਕ 'ਚ ਗਏ, ਜਿੰਨ ਸਮੇਤ ਹੀ ਕਿਸ਼ਤਾਂ ਵਾਲੇ ਨੇ ਬੰਨੇ। ਇੱਕ ਕਿਸ਼ਤ ਲੇਟ ਹੋ ਗਈ, ਉਹਨੇ ਬੰਨ ਲਿਆ। ਇਹਦੇ 'ਚ ਕਿਹੜੀ ਬਿਸਤੀ ਆ? ਨਹੀਂ ਇਹ 'ਚ ਕੋਈ ਐਸਾ ਹਰਜ ਵਾਲੀ ਗੱਲ ਨਹੀਂ ਹੈਗੀ। ਹਾਂਜੀ, ਕੋਈ ਐਸੀ ਗੱਲ ਨਹੀਂ। ਵੇਖ ਲਓ ਕਹਿਣ ਹੈ। ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜਿਆ ਤੇ ਜਿੰਨ 3 ਦਿਨਾਂ ਬਾਅਦ ਜਦੋਂ ਭਾਈ ਨੇ ਕੱਢੇ ਨਾ, ਤੇ ਜਿੰਨ ਖੁਰਕਦਾ ਫਿਰ ਰਿਹਾ। ਜਿੰਨ ਕਹਿ ਰਹੇ ਹੋ। ਕਹਿੰਦਾ ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜ ਗਿਆ ਤੇ ਕਿਸ਼ਤਾਂ ਵਾਲੇ ਪਠਾਨ ਨੇ ਬੰਨ ਲਿਆ। ਤੇ ਉਹਨੂੰ ਕਹਿ ਰਹੇ ਨੇ, ਕਹਿੰਦਾ ਯਾਰ ਮੇਰਾ ਜਿੰਨ ਇੱਥੇ ਆ, ਮੈਂ ਪੈਸੇ ਲੈ ਕੇ ਆਉਣਾ, ਇਹਨੂੰ ਇੱਥੇ ਰੱਖ ਬਣ ਗਿਆ। ਉਹ ਕਹਿੰਦਾ ਭਾਈ ਇਹਨੇ ਨਹੀਂ ਆਉਣਾ। ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜ ਗਏ ਤੇ ਹੱਥ ਇੰਜ ਹੋ ਗਿਆ ਮਿਰਜ਼ਾ ਸਾਹਿਬ ਦੇ। ਕਿਉਂ? ਘਰ ਵਾਲੇ ਲਿਜਾ ਕੇ ਤੇ ਮੰਗਦੇ ਸਨ। ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜਿਆ ਤੇ ਜਿੰਨ ਇਹਨਾਂ ਨੂੰ ਬਹਿਰੀਆ ਦਸਤਰਖਾਨ ਤੇ ਲੈ ਗਿਆ। ਕਹਿੰਦਾ ਘਰੋਂ ਤੇ ਕੁਝ ਮਿਲਣਾ ਤੂੰ ਕੇ ਯਾਨੀ ਮਿਰਜ਼ਾ ਸਾਹਿਬ ਨਹੀਂ ਜਾ ਰਹੇ, ਉਹ ਅੰਦਰ ਜ਼ੋਰ ਲਾ ਰਿਹਾ। ਇੱਥੋਂ ਫੜਿਆ ਉਹਨੇ, ਇੱਥੋਂ ਕੰਨੋਂ ਫੜਿਆ ਮਿਰਜ਼ਾ ਸਾਹਿਬ। ਨਹੀਂ ਯਾਰ ਮਿਰਜ਼ਾ ਸਾਹਿਬ ਨੂੰ ਕੋਈ ਗੱਲ ਨਹੀਂ ਕਰਨੀ। ਨਹੀਂ ਮਾੜੀ ਕੋਈ ਨਹੀਂ ਕਰਨੀ। ਸਾਡੇ ਸੀਨੀਅਰ ਨੇ ਜਿੰਨ ਚਿੰਬੜ ਗਏ ਇਹਨਾਂ ਨੂੰ, ਤੇ ਜਿੰਨ ਗਾਣਾ ਗਾ ਰਿਹਾ, ਵੇਖ ਵੇ ਜਿੰਨ ਚੜਿਆ ਕੇ। ਮਿਰਜ਼ਾ ਸਾਹਿਬ ਸਾਲਿਆ ਤੀਸਰੇ ਫਲੈਟ ਤੇ ਜਿੰਨ ਰਹਿੰਦਾ, ਚੜਿਆ ਕਿ ਨਹੀਂ? ਮਿਰਜ਼ਾ ਸਾਹਿਬ ਦੀ ਤੁਹਾਨੂੰ ਪਤਾ ਥੋੜੀ ਤਬੀਅਤ ਨਮਕੀਨ ਜੀ ਵੀ। ਹਾਂ ਨਹੀਂ ਮੈਂ ਤਾਂ ਨਹੀਂ, ਇਹ ਵੀ ਹੈ ਰੌਲਾ। ਨਹੀਂ, ਇਹਦੀ ਇਹ ਵੀ ਲੱਗਾ ਵਾ। ਉਹਨਾਂ ਨੂੰ ਕਿਦੋਂ ਹੋਣੀ ਆ? ਕਦੀ ਕਿਤੇ ਜਦੋਂ ਡਰਾਮਾ ਨਾ ਹੋਵੇ ਉਦੋਂ ਹਲਕਾ ਜਿਹਾ ਲਾਈਟ ਹਲਕਾ ਜਿਹਾ ਕਰਦੇ ਨੇ, ਖੂਹਾਂ ਤੇ ਵੀ ਨੱਚਦੇ ਰਹੇ ਨੇ, ਤੁਹਾਨੂੰ ਨਹੀਂ ਪਤਾ। ਮਿਰਜ਼ਾ ਸਾਹਿਬ ਨੂੰ ਜਿੰਨ ਚਿੰਬੜਿਆ, 3 ਦਿਨਾਂ ਬਾਅਦ ਜਿੰਨ ਕੱਢਿਆ ਹੈ ਨਾ, ਤੇ ਜਿੰਨ ਸਾੜੀ ਪਾ ਕੇ ਗਲੀ 'ਚ ਫਿਰ ਰਿਹਾ ਹੈ। ਯਾਰ ਵੱਡੀ ਸਭ ਤੋਂ ਭਰਜਾਈ ਨਹੀਂ ਹੁੰਦੀ, ਉਹ ਜਿਹਦਾ ਮੂੰਹ ਇਹਦਾ, ਜਿਹੜੀ ਕਾਫੀ ਦੇਰ ਦੀ ਵਿਆਹ ਕੇ ਲਿਆਂਦੀ ਹੁੰਦੀ, ਜਿਹੜੀ ਮਾਂ ਟੈਪ ਵੀ ਬਣ ਜਾਂਦੀ ਘਰ 'ਚ। ਹਾਂਜੀ, ਆਪ ਇਹਦਾ ਉਂਝ ਦਾ ਮੂੰਹ ਆ ਕਸਮ ਹੈ। ਹਾਂ, ਸਿਰ ਤੇ ਖੇਸ ਲੈ ਕੇ ਵਿਹੜੇ 'ਚ ਫਿਰਨ ਡਈ ਆ, ਦੁਪੱਟੇ ਸਾਰੇ ਇਹਨੇ ਪੇਟੀ 'ਚ। ਓਏ ਬਗੈਰ ਤੋਂ ਸ਼ਰਮ ਕਰਿਆ ਕਰੋ, ਤੁਹਾਡੇ ਸੀਨੀਅਰ ਆ, ਖਬਰਦਾਰ। ਸ਼ਰਮ ਹੀ ਨਹੀਂ ਆਉਂਦੀ, ਐਸੀ ਬਗੈਰਤੀ ਕਰਦੇ ਤੁਹਾਡੇ ਸਾਹਮਣੇ ਬਹਿ ਕੇ। ਕੋਈ ਗੱਲ ਹੈ ਕਰਨ ਵਾਲੀ? ਜੈ ਜੀ ਲਾਂਤੀ ਆਦਮੀ, ਮੈਂ ਤਾਂ ਕਹਿ ਰਿਹਾ ਜੀ ਇਹ ਸੁਪਰਮੈਨ ਸਨ, ਤੁਹਾਨੂੰ ਪਤਾ ਹੈ ਪਹਿਲੇ ਮਿਰਜ਼ਾ ਸਾਹਿਬ, ਤੇ ਇੰਜ ਕਰਕੇ ਉੱਡੇ ਧੋਤੀ ਪਾ ਕੇ। ਨਾ ਮਿਰਜ਼ਾ ਧੋਤੀ ਹੁਣ ਗੰਦੀ ਪਾ ਕੇ ਉੱਡ ਜਾਂਦੇ। ਧੋਤੀ ਦਾ ਬਹੁਤ ਫਾਇਦਾ ਪੁੱਤ। ਅੱਛਾ ਜੀ। ਤੁਹਾਨੂੰ ਪਤਾ ਮਿਰਜ਼ਾ ਸਾਹਿਬ ਦਾ ਦਰਬਾਰ ਬਣਿਆ ਸੀ, ਤੇ ਇੱਕ ਬੰਦਾ ਆ ਕੇ ਕਹਿੰਦਾ ਜੀ ਮੈਂ ਚਾਦਰ ਚੜਾਉਣੀ। ਕਹਿੰਦਾ ਜੀ ਚੜਾ ਲਓ। ਕਹਿੰਦੇ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ? ਕਹਿੰਦੇ ਕਾਹਦੀ ਕਿਹੜੀ ਗੱਲ ਦਾ? ਕਹਿੰਦੇ ਬਸ 1-2 ਦਫਾ ਮੈਂ ਬੰਨੀ ਆ।
ਮੈਂ ਫਿਰ ਵਾਪਸ ਕਹਿੰਦਾ ਬਸ ਮੈਂ ਇੱਕ ਦੋ ਦਫਾ ਬੰਨੀ ਆ, ਬਾਕੀ ਨਵੀਂ ਆ ਬਿਲਕੁਲ। ਜੇ ਮੈਂ ਕਹਾਂ ਚੜਾ ਦਿੰਦਾ ਵਾ। ਅੱਛਾ ਤੁਸੀਂ ਮਰੋ ਸਾਰੇ ਜਣੇ ਨੇ ਮਿਰਜ਼ਾ ਸਾਹਿਬ ਨੇ ਇਸੇ ਤੋਂ ਨਾਲ ਰੱਖਿਆ? ਨਹੀਂ ਨਹੀਂ, ਮਿਰਜ਼ਾ ਸਾਹਿਬ ਦੀ ਨਵੀਂ ਫਿਲਮ ਆ ਰਹੀ ਹੈ, ਕਿਹੜੀ? ਗਜਰੇਲਾ ਮਜਨੂ। ਇਹਦਾ ਵੈਸੇ ਦਿਲ ਕਰਦਾ ਹੋਣਾ ਕਿਉਂਕਿ ਖਾਦਾ ਹੀ ਨਹੀਂ ਕਦੀ। ਯਾਰ ਚਲੋ ਮਿਰਜ਼ਾ ਸਾਹਿਬ ਬੱਚਿਆਂ ਦੀ ਗੱਲ ਦਾ ਗੁੱਸਾ ਕਰੋ। ਉਹ ਤੁਸੀਂ ਵੈਰੀ ਗੁੱਡ। ਮਿਰਜ਼ਾ ਸਾਹਿਬ ਦੇ ਕਜ਼ਨ ਨੇ ਬੋਸਕੀ ਦਾ ਸੂਟ ਪਾਇਆ। ਯਾਰ ਹੱਥ ਤੇ ਛੱਡ ਕੇ ਇੰਜ ਕੋ ਬੈਠੇ ਤੁਸੀਂ ਆ ਮਿਰਜ਼ਾ ਸਾਹਿਬ? ਹੁਣ ਐ ਕਰ ਲਵਾਂ, ਚੁੱਪ ਐ ਕਰਕੇ ਯਾਰ ਤੁਸੀਂ ਮਿਰਜ਼ਾ ਸਾਹਿਬ ਦੇ ਓਏ ਬਗੈਰ ਤੋਂ ਚਲੋ। ਬਹੁਤ ਅੱਛੇ, ਵੈਰੀ ਗੁੱਡ। ਮਿਰਜ਼ਾ ਸਾਹਿਬ ਦੇ ਕਜ਼ਨ ਨੇ 2 ਘੋੜਾ ਬੋਸਕੀ ਦਾ ਸੂਟ ਪਾਇਆ ਤੇ ਆਪ ਗੁੱਸੇ ਚ ਆ ਕੇ ਨਾ ਤੇ ਬੂਹੇ ਕੇ ਖਲੋ ਕੇ ਮੂੰਹ ਚ ਘਾਹ ਪਾ ਕੇ ਝੱਗ ਕੱਢ ਰਹੇ। 2 ਘੜਾ ਬੋਸਕੀ ਦਾ ਸੂਟ ਪਾ ਕੇ ਤੇ ਪਦਾਰਥ ਹੁੰਦਾ ਸ਼ਹਿਰ। ਮੈਂ ਸਾਜੀ ਜੁਗਤ ਨਹੀਂ ਕਰਦਾ ਪਿਆ, ਹਾਂਜੀ ਪੜ੍ਹੀ ਲਿਖੀ ਚੜੇਲ ਹੁੰਦੀ। ਮੇਰੀ ਇਹ ਜੁਗ ਤਾਂ ਹੈ ਵੀ ਨਹੀਂ ਸੀ। ਮਾਸ਼ਾਅੱਲਾ ਦਰਵਾਜ਼ੇ ਤੇ ਖਲੋਇਆ ਤੇ ਜਾਣ ਲੱਗਿਆ ਸਾਰਿਆਂ ਨੂੰ ਸਮਝਾਉਣਾ ਹੀ ਭਾਜੀ ਮੈਂ ਆਹ ਗੱਲ ਕੀਤੀ ਸੀ ਹੈ। ਅੱਛਾ ਹੈ ਸਿੰਗਰ ਹੈ? ਯਾਰ ਇਹ ਕਿਹੜੀ ਗੱਲ ਆ ਵੀ ਤੁਸੀਂ ਆਪਸ ਵਿੱਚ ਇਦਾਂ ਉਹਨੂੰ ਕਿਉਂ ਵਿਚਾਰਿਆਂ ਨੂੰ ਉਹਨੂੰ ਕਰਦੇ? ਉਹ ਸਿੰਗਰ ਆ। ਨਹੀਂ ਸਿੰਗਰ ਹੈ ਤੇ ਤੂੰ ਤਾਂ ਭਾਂਡਾ। ਨਹੀਂ ਟੋਪੀ ਕੈਚ ਫੜਨ ਵਾਲੀ ਪਾਈ ਸੁ ਹੈ ਸਿੰਗਰ। ਨਹੀਂ ਉਹ ਵੈਸੇ ਕੋਈ ਗੱਲ ਨਹੀਂ। ਭਾਈ ਚੰਨ ਨਹੀਂ ਆਪਣਾ, ਇਹ ਪਹਿਲੇ ਸੁਪਰਮੈਨ ਸੀ ਭਾਜੀ। ਪਾਗਲ ਆ ਤੂੰ? ਨਹੀਂ ਅਯੂਬ ਮਿਰਜ਼ਾ ਸਾਹਿਬ ਪਹਿਲੇ ਸੁਪਰਮੈਨ ਸੀ। ਓ ਯਾਰ ਨਾ ਅਯੂਬ ਸਾਹਿਬ ਤੁਹਾਡੇ ਸੀਨੀਅਰ ਨੇ ਯਾਰ। ਚੱਲ ਨਹੀਂ ਮੈਂ ਉਹਨਾਂ ਦਾ ਇੱਜ਼ਤ ਹੀ ਕਰ ਰਿਹਾ। ਸੁਪਰਮੈਨ ਬਣਾਇਆ ਸਰ, ਸੀਨੀਅਰ ਆਦਮੀ ਨੇ ਯਾਰ ਸ਼ਰਮ ਕਰਿਆ। ਬਹੁਤ ਕਰ ਰਹੇ ਆ ਤੂੰ ਇੱਜ਼ਤ, ਮੈਨੂੰ ਤਾਂ ਨਜ਼ਰ ਆ ਰਹੀ ਹੈ। ਚੱਲ ਸੁਪਰਮੈਨ ਸਨ ਤੇ ਸ਼ੂ ਕਰਕੇ ਉੱਡੇ ਨੇ ਤੇ ਐਡੀ ਸਪੀਡ ਚ ਗਏ ਨੇ, ਜਦੋਂ ਵਾਪਸ ਆਏ ਨਾ ਤੇ ਐਡੀ ਦਾੜੀ ਗਈ। ਉਹ ਸਫਰ ਹੀ ਇੰਨਾ ਸੀ ਵੀ ਕੀ ਕਰਦੇ। ਓਏ ਆ ਕੈਸੀ ਲੌਜਿਕ ਹੈ ਯਾਰ। ਵਾਹ, ਮਿਰਜ਼ਾ ਸਾਹਿਬ ਸੁਪਰਮੈਨ ਨੇ ਝੋਟ ਕੇ ਤੇ ਜਹਾਜ਼ ਚ ਨਾਟਕੀ ਹੋਈ, ਨਾਟਕੇ ਗਰਮੇ। ਯਾਰ ਤੁਸੀਂ ਬੱਚਿਆਂ ਨੂੰ ਕੋਈ ਤਮੀਜ਼ ਅਕਲ। ਇਹਨਾਂ ਨੂੰ ਨਹੀਂ ਆਉਣੀ ਤਮੀਜ਼। ਨਹੀਂ, ਇਹਨਾਂ ਦੀ ਗੱਲ ਨਹੀਂ ਅਸੀਂ ਕਰ ਰਹੇ, ਕਿਹਨਾਂ ਦੀ? ਅਯੂਬ ਮਿਰਜ਼ਾ ਸਾਹਿਬ ਦੀ ਗੱਲ ਕਰ ਰਹੇ। ਅੱਛਾ ਉਹਨਾਂ ਦੀ ਮੈਂ ਕਿਹਾ ਸਾਰੇ ਮਤਲਬ ਤੁਸੀਂ ਟੈਨਸ਼ਨ ਨਹੀਂ ਲੈਣੀ। ਮੈਨੂੰ ਕਾਹਦੀ ਅੱਛਾ ਚੱਲ ਭਾਬੀ ਚੱਲ। ਲੈ ਭਾਪੇ 2 ਘੋੜਾ ਬੋਸਕੀ ਪਾਈ ਹੈ ਸਾਜੀ ਤੇ ਬੇਗਮ ਨੂੰ ਘਰ ਜਾ ਕੇ ਰਹੇ ਨੇ ਰੋਟੀ ਦੇ ਦੇ। ਯਾਰ ਹੁਣ ਠੀਕ ਹੈ। ਹੁਣ ਵਾਲੀ ਅੰਦਰ ਕੇ ਖਲੋਤਾ ਰਹਿੰਦੀ ਬੂਏ ਕੋਲ। ਕਰੋ ਹੋਰ ਗੱਲਾਂ ਕਰੋ, ਹੋਰ ਘੋੜੇ ਲਿਆਓ ਵਿੱਚ। ਨਹੀਂ ਮਿਰਜ਼ਾ ਸਾਹਿਬ ਬੱਚੇ ਖੁਸ਼ ਹੁੰਦੇ ਹੋ ਲੈਂਦੇ 2 ਮਿੰਟ ਕੀ ਹੋ ਗਿਆ ਕਿਤੇ? ਕੋਈ ਨਹੀਂ ਠੀਕ ਹੈ ਦੋ ਗੱਲਾਂ ਕਰਕੇ ਵਿਚਾਰੇ ਚਲੋ ਬੱਚੇ ਲੋਕੀ ਖੁਸ਼ ਹੋ ਲੈਣਗੇ। ਨਹੀਂ ਖੁਸ਼ ਹੋ ਐਡੀ ਕਿਹੜੀ ਐਸੀ ਗੱਲ ਆ? ਕੋਈ ਕਰੋ ਐਸੀ ਯਾਰ ਗੱਲ ਕਰੋ। ਕਰੋ ਜੀ। 2 ਘੋੜਾ ਬੋਸਕੀ ਸੂਟ ਪਾ ਕੇ ਤੇ ਪਿੱਛੇ ਬੌਕਰ ਬੰਨੀ। 2 ਘੋੜਾ ਬੋਸਕੀ ਪਾ ਕੇ ਤੇ ਜੁੱਤੀ ਖੁਰੀਆਂ ਵਾਲੀ ਪਾਈ। ਅੱਛਾ ਜੁੱਤੀ ਦੇ ਪਿੱਛੇ ਖੁਰੀਆਂ ਲਾਈਆਂ? ਹਾਂਜੀ 2 ਘੋੜਾ ਬੋਸਕੀ ਦਾ ਸੂਟ ਪਾ ਕੇ ਤੇ ਖੁਰੀ ਮੱਥੇ ਚ ਲਾਈ। ਮੇਰੀ ਨਹੀਂ ਗੱਲ ਕਰ। ਯੂ ਟੈਪ ਤੁਹਾਡੀ ਵੀ ਕਰਦੇ ਹੁਣ ਦੇ ਬੱਚੇ ਨੇ ਕੀ ਆ ਯਾਰ? 2 ਘੋੜਾ ਬੋਸਕੀ ਸੂਟ ਪਾ ਕੇ ਤੇ ਲਾੜਾ ਲੱਭਦੇ ਫਿਰ ਰਹੇ ਵੀ ਮੇਰੇ ਤੇ ਬਿਠਾਓ। ਬੱਗੀ ਟੈਪ ਹੋਏ ਪਏ। ਬੱਗੀ 2 ਘੋੜਾ ਸੂਟ ਬੋਸਕੀ ਦਾ ਪਾ ਕੇ ਨਾ ਤੇ ਉਹ ਸਾਰੀ ਖੰਬਲ ਕਿਉਂ ਹੋ ਗਿਆ ਮਰੇ? ਪਹਿਲੇ ਗੱਲ ਸਿੱਧੀ ਕਰ। 2 ਘੋੜਾ ਬੋਸਕੀ ਕਹਿੰਦਾ 2 ਘੋੜਾ ਸੂਟ ਬੋਸਕੀ ਦਾ। 2 ਘੋੜਾ ਸੂਟ ਦੋ ਘੋੜਾ। ਓਏ ਬੋਸਕੀ ਦੇ ਠਹਿਰ ਇੱਕ ਮਿੰਟ ਦੱਸ। 2 ਘੋੜਾ ਬੋਸਕੀ ਦਾ। ਉਹ ਨਹੀਂ ਅਬੇ ਬਸ ਮੇਰੀ ਨੰਗ ਗਈ ਤੂੰ ਮੇਰੀ ਵੀ ਕਟਵਾ ਦੇਣੀ। 2 ਘੋੜਾ ਬੋਸਕੀ ਦਾ ਸੂਟ ਪਾ ਕੇ ਤੇ ਸਾਰੀ ਦਿਹਾੜੀ ਕੰਧ ਨਾਲ ਘੋੜਾ ਬਣ ਕੇ ਖਲੋਤੇ ਰਹੇ। ਬੋਸਕੀ ਨਾ ਹੋਏ। ਮੈਂ ਕਿਹਾ ਉਹਦੀ ਉਹ ਜਿਹੜੀ ਨਾ ਕਰੀਸ ਖਰਾਬ ਨਾ ਹੋਵੇ। ਕਰੀਸ ਹੁੰਦੀ ਨਾ ਬੋਸਕੀ ਪਾ ਕੇ ਵੀ ਤੁਰਨ ਦਾ ਤਰੀਕਾ ਹੁੰਦਾ। 2 ਘੋੜਾ ਬੋਸਕੀ ਦਾ ਸੂਟ ਪਾ ਕੇ ਤੇ ਗਲੀਆਂ ਚ ਇੰਜ ਫਿਰਦੇ। 2 ਘੋੜਾ ਬੋਸਕੀ ਸੂਟ ਪਾ ਕੇ ਤੇ ਮੂੰਹ ਚ ਸਰਫ ਪਾ ਕੇ ਝੱਗ ਕੱਢ ਰਹੇ ਨੇ। ਅੱਛਾ ਪੂਰਾ ਘੋੜਾ ਬਣਿਆ ਜਿਹੜਾ। ਇਹ ਲੱਗੇ ਜਰਾ ਥੋੜਾ ਜਿਹਾ। ਨਹੀਂ ਉਹ ਯਾਰ ਬੱਚੇ ਖੁਸ਼ ਹੋ ਰਹੇ। ਮਿਰਜ਼ਾ ਸਾਹਿਬ ਕੀ ਹੋ ਗਿਆ ਤੁਹਾਨੂੰ? ਮੈਂ ਮੂੰਹ 'ਚ ਵੀ 2 ਸਰੀਏ ਪਾ ਕੇ ਤੂੰ ਦੌੜਦਾ ਰਿਹਾ। 2 ਘੋੜਾ ਬੋਸਕੀ ਦਾ ਸੂਟ। ਨਹੀਂ ਇਹ ਤੇ ਗਲਤ ਗੱਲ ਆ। ਫਿਰ ਸਿਆਣੇ ਬੜੇ ਚੰਗੇ ਲੱਗਦੇ ਤਾਂ ਦੌੜਦੇ। ਨਹੀਂ ਚੋਰੀ ਦੇ ਸਰੀਏ ਸਾਨੂੰ। ਅੱਛਾ ਇਹ ਤੁਸੀਂ ਵੀ ਨਾਲ ਰਲੇ ਹੋ ਸਾਰਾ ਪੰਨੂ ਜਾਨੀ ਸਾਹਿਬ। ਗੱਲ ਹੋਰ ਕੋਈ ਨਹੀਂ ਹੈਗੀ। ਉਹ ਬੱਚੇ ਖੁਸ਼ ਹੋ ਰਹੇ 2 ਮਿੰਟ। ਬੱਚੇ ਖੁਸ਼ ਹੋ ਗਏ। ਮੇਰੀ ਭਾਵੇਂ ਸਰੀਏ ਨਾਲ ਸ਼ਾਹਰਾ ਕਬੱਡੀ ਓਏ ਜਾਵੇ। ਕੀ 2 ਘੋੜਾ ਬੋਸਕੀ ਨਾਲ ਤੁਸੀਂ ਬਣ ਗਏ ਘੋੜੇ ਕੋਤੇ? ਤੁਸੀਂ ਯੂ ਮਿਰਜ਼ਾ ਸਾਹਿਬ ਹੋ ਉਹ ਹੀ ਰਹਿਣਾ ਵਾ। 2 ਘੋੜਾ ਬੋਸਕੀ ਦਾ ਸੂਟ ਪਾ ਕੇ ਤੇ ਉਹ ਵਾਲੀ ਐਨਕ ਲਾ ਕੇ ਫਿਰ ਰਹੇ ਗਲੀ ਚ। 2 ਘੋੜਾ ਬੋਸਕੀ ਪਾ ਲਈ। ਉਹ ਕਾਕਾ ਛੋਟਾ ਸ਼ੀਸ਼ਾ ਨਹੀਂ ਮਿਲਦਾ। ਨਹੀਂ ਉਹ ਸੈਡਾਂ ਵਾਲੀ। ਸਾਈਡਾਂ ਵਾਲੀ। ਉਹ ਦੂਜੀ ਜਿਹੜੀ ਹੁੰਦੀ ਆ ਦੀ ਉਹ ਯਾਰ ਉਹਦੀ ਚਮੜੇ ਦੀ। ਨਹੀਂ ਤੁਹਾਨੂੰ ਤਾਂ ਨਹੀਂ ਪਤਾ। ਓਹੋ ਉਹਨਾਂ ਦਾ ਸਾਜ਼ ਦਾ ਕੰਮ ਆ। ਜਾਨੀ ਬਹੁਤ ਤੇਜ਼ ਆਦਮੀ ਹੈ, ਖੁਦਾ ਦੀ ਕਸਮ ਹੈ, ਮੈਨੂੰ ਹੁਣ ਪਤਾ ਲੱਗਾ ਵਾ। ਮੈਂ ਤੁਹਾਨੂੰ ਨਾਜ਼ਰੀਨ ਦੱਸ ਦਿੰਦਾ ਵਾ ਆ ਮੇਰੇ ਭਰਾ ਵਿਚਾਰੇ ਇਹਨਾਂ ਦਾ ਉਹਦਾ ਕਾਹਦਾ ਵਾ ਸਾਜ਼ ਦਾ ਯਾਨੀ ਜਿਹੜੇ ਬੈਂਡਾਂ ਦੇ ਲੋਕਾਂ ਦੀਆਂ ਖੁਸ਼ੀਆਂ ਨੂੰ ਦੁਬਾਲਾ ਕਰਨਾ ਇਹ ਉਹ ਨਿਜ਼ਾਮ ਹੈ। ਬੜਾ ਵੱਡਾ ਕੰਮ, ਬੜਾ ਮਤਲਬ ਨਾਯਾਬ ਕੰਮ ਅੱਜ ਕੱਲ ਤੇ ਲੱਭਦਾ ਹੀ ਨਹੀਂ ਇੰਨਾ
ਉਹਨਾਂ ਦਾ ਕੰਮ ਆ, ਹਾਂਜੀ ਹਾਂਜੀ ਉਹਦੇ ਚ ਵੀ ਸਾਜ਼ ਹੁੰਦਾ ਵਾ। ਹਾਂਜੀ ਬਿਲਕੁਲ ਤੇ ਹੁੰਦਾ। 2 ਘੜਾ ਬੋਸਕੀ ਉਹਦੇ ਅੱਗੇ ਵੀ ਜਿਹੜਾ ਹੁੰਦਾ ਨਾ ਸਾਰਾ ਸੈਟਅਪ ਇੱਥੇ ਤੱਕ ਉਹ ਸਾਜ਼, ਉਹਨੂੰ ਸਾਜ਼ ਕਹਿੰਦੇ ਆ। 2 ਘੜਾ ਬੋਸਕੀ ਦਾ ਸੂਟ ਪਾ ਕੇ ਤੇ ਸੀਨਾ ਬੰਦ ਪਾਇਆ ਹੈ। ਖੁਸ਼ ਹੋ ਰਹੇ ਬੱਚੇ, ਖੁਸ਼ ਹੋ ਰਹੇ ਆ। ਦੇ ਲੋ ਚਪੇੜਾ ਮਾਰਨੀਆਂ ਤੇ ਮਾਰ ਲਓ, ਮੈਂ ਨਹੀਂ ਮੈਂ ਕਹਿੰਦੀ ਮਾਰਨੀ। 2 ਘੋੜਾ ਬੋਸ ਕੇ ਸੂਟ ਪਾ ਕੇ ਤੇ ਹਸਪਤਾਲ ਦਾ ਮੰਜਾ ਖਿੱਚਣ। ਉਹ ਆਪ ਹੀ ਜਾ ਪੈਂਦਾ। ਦੱਸ 2 ਘੋੜਾ ਬੋਸਕੀ ਪਾ ਲਈ ਤੇ ਘਰ ਜਾ ਕੇ ਬੇਗਮ ਨੂੰ ਕਹਿ ਰਹੇ ਨੇ ਅੱਜ 5 ਕਿਲੋ ਛੋਲੇ ਬਣਾ ਲੈ। 2 ਘੋੜਾ ਬੋਸਕੀ ਪਾ ਕੇ ਤੇ ਭਾਬੀ ਨੇ ਬਿਰਿਆਨੀ ਦਿੱਤੀ ਤੇ ਉੱਤੇ ਚੋਕਰ ਧੂੜ ਕੇ ਖਾ ਰਿਹਾ। ਫੱਕ ਦਿਨਾਂ ਦਿਨ ਹੈ, ਫੱਕ ਦਿਨਾਂ ਦਿਨ ਹੋਇਆ ਪਿਆ ਦਾ। ਐਵੇਂ ਪੱਕ ਨਹੀਂ ਕਰਨੀ ਚਾਹੀਦੀ। ਤੁਹਾਨੂੰ ਕੋਈ ਸ਼ੱਕ ਨਹੀਂ ਆਦੀ? ਨਹੀਂ ਕੋਈ ਗੱਲ ਨਹੀਂ ਯਾਰ ਇੱਕ ਬੰਦਾ ਜਿਹੜਾ ਨਾ ਤੁਹਾਡੇ ਜਾ ਕੇ ਫਸ ਜਾਂਦਾ ਵਾ, ਮੈਂ ਇਹਨਾਂ ਅੰਦਾਜ਼ਾ ਲਾਇਆ, ਸਮਝ ਆਈ ਕਿ ਨਹੀਂ? 2 ਘੋੜਾ ਬੋਸਕੀ ਦਾ ਸੂਟ ਪਾ ਕੇ ਤੇ ਮੱਥੇ 'ਚ 37 ਨੰਬਰ ਲਿਖਵਾਇਆ। ਪੇਸ਼ਰ ਵਾਲਾ ਘੋੜਿਆਂ ਦੇ ਨੰਬਰ ਨਹੀਂ ਲਿਖੇ। ਆਹੋ 2 ਘੋੜਾ ਬੋਸਕੀ ਪਾ ਕੇ ਤੇ ਭਾਬੀ ਨੂੰ ਲੱਤਾਂ ਮਾਰੀ ਜਾ ਰਹੇ। ਮਿਰਜ਼ਾ ਸਾਹਿਬ ਮੈਨੂੰ ਇਹ ਥੋੜਾ ਜਿਹਾ ਵਲਗਰ ਲੱਗ ਰਿਹਾ ਹੈ ਬੱਚਾ। ਇਹ ਠੀਕ ਨੇ, ਇਹ ਗੰਦੀ ਗੱਲ ਕਰਦਾ। ਥੋੜਾ ਜਿਹਾ ਨਹੀਂ, ਬਹੁਤ ਜ਼ਿਆਦਾ। ਨਹੀਂ ਇਹ ਗੰਦੀ ਗੱਲ ਕਰਦਾ ਮਿਰਜ਼ਾ ਸਾਹਿਬ। ਮੂੰਹ ਇਹਦਾ ਚਟਿਆ ਨਜ਼ਰ ਆਉਣ ਡਿਆ। ਇੱਕ ਹੁੰਦਾ ਸਿਰ ਚਟਿਆ, ਇਹਦਾ ਮੂੰਹ ਚਟਿਆ। ਇਹਦਾ ਮੂੰਹ ਚਟਿਆ। ਮਿਰਜ਼ਾ ਮੈਂ ਕਾਪੀ ਕਰਨਾ ਅਯੂਬ ਮਿਰਜ਼ਾ ਸਾਹਿਬ ਨੂੰ ਤੇ ਮੇਰੇ ਕੋ ਫਿਰ ਨਾ ਰਿਹਾ ਨਹੀਂ ਜਾਂਦਾ। ਹੋ ਤੁਸੀਂ ਜਾਂਦੀ ਜੋ ਗੱਲ। ਮਿਰਜ਼ਾ ਸਾਹਿਬ ਦੇ ਜਦੋਂ ਦੇ ਫੌਤ ਹੋਏ ਨੇ ਖੱਬੇ ਕੰਨ ਵਰਗੇ ਵੀ ਨਹੀਂ ਆ। ਐਸਾ ਜੀ ਮਿਰਜ਼ਾ ਸਾਹਿਬ 2 ਘੋੜਾ ਬੋਸ ਕੀ ਸੂਟ ਪਾ ਕੇ ਤੇ ਕਮਰਾ ਟੱਪ ਰਹੇ ਨੇ। ਦੱਸ ਮੈਂ ਕੀ ਪਿਆਰ ਵਿੱਚ ਚਟੇ। ਉਹ ਕਿਤੇ ਦਾਲ ਚੋਗਣ ਗਏ ਹੋਣੇ ਆ, ਫੁੱਲ ਇਕੱਠੇ ਕਰਨ ਗਏ ਹੋਣੇ। ਔਰ ਬੱਚੇ ਖੁਸ਼ ਹੋ ਰਹੇ ਯਾਰ, ਤੁਸੀਂ ਅੱਗੋਂ ਉਹਨਾਂ ਨੂੰ ਜਵਾਬ ਦੇਣ ਲੱਗ ਪੈਂਦੇ ਇਹ ਹੋ। ਜਵਾਬ ਨਹੀਂ, ਖੁਸ਼ ਹੋ ਜਾਓ। 2 ਘੋੜਾ ਬੋਸਕੀ ਦਾ ਸੂਟ ਪਾ ਕੇ ਤੇ ਰੇਸ ਕੋਰਸ ਦੇ ਕੋਲ ਘਰ ਲੈ ਲਿਆ। ਉਹ ਤੁਹਾਨੂੰ ਘੋੜਾ ਕਹਿ ਕੇ ਖੁਸ਼ ਹੋ ਰਹੇ ਆ। ਮੈਂ ਵੀ ਬੰਦਾ ਘੋੜਾ ਹੀ ਹੁੰਦਾ। ਹਾਂ ਬੰਦਾ ਬੁੱਢਾ ਹੋ ਜਾਏ, ਘੋੜਾ ਹੀ ਹੁੰਦਾ। ਘੋੜਾ ਤੇ ਲੇਕਿਨ ਬੁੱਢਾ ਕਦੀ ਬੁੱਢਾ ਨਹੀਂ ਹੋਇਆ ਬੰਦਾ, ਮਰਨ ਤੇ ਘੋੜਾ। ਲੈ ਘੋੜਾ ਤੇ ਪਤਾ ਕਦੀ ਬੁੱਢਾ ਨਹੀਂ ਹੋਇਆ ਘੋੜਾ। ਲੈ ਦੱਸ। ਅਯੂਬ ਮਿਰਜ਼ਾ ਸਾਹਿਬ ਸਾਡੇ ਇਹਨਾਂ ਨੇ ਪੰਜੇ ਲਾ ਲਏ। ਪੰਜੇ ਨਹੀਂ, ਮੁਰਗੀ ਦੇ ਪੰਜੇ। ਵੇਚਣ ਵਾਸਤੇ। ਵਿਕੇ ਨਹੀਂ ਤੇ ਸ਼ਾਮ ਨੂੰ ਕਵਾਲਾ ਨਾਲ ਲੈ ਗਏ। ਪਿੱਛੇ ਬਹਿ ਗਏ। ਇਹਨਾਂ ਨੇ ਮਿਰਜ਼ਾ ਸਾਹਿਬ ਨੇ ਪੰਜੇ ਲਾ ਲਏ, ਨਹੀਂ ਵਿਕੇ ਤੁਹਾਨੂੰ ਕਹਿ ਰਹੇ ਨੇ ਉਹ ਤੇਰੇ ਨਸੀਬਾਂ 'ਚ ਤਾਂ 2 ਵਿਆਹ ਲਿਖੇ ਸੀ। ਹੱਥ ਵੇਖ ਕੇ ਕੋਈ ਗੱਲ ਨਹੀਂ, ਪੰਜੇ ਵੀ ਕਾਰੋਬਾਰ ਆ, ਵੇਚਦੇ ਲੋਕੀ। ਕਾਰੋਬਾਰ ਆ। ਪੰਜੇ ਲਾ ਲਏ ਤੇ ਵਿਕੇ ਨਹੀਂ ਤੇ ਸ਼ਾਮ ਨੂੰ ਉਹਨਾਂ 'ਚ ਨਾ ਚੇਨਾ ਪਾ ਕੇ ਲੌਕਟ ਪਾ ਕੇ ਤੇ ਉਹ ਵੇਚ ਰਹੇ। ਅੱਛਾ ਐਸੇ ਕਰਕੇ ਪੰਜੇ ਲਾ ਲਏ ਵਿਕੇ ਨਹੀਂ, ਲੱਖ ਤੇ ਲਾਣਾ ਪਿੱਛੇ ਸੋਟੀ ਬਣ ਕੇ ਤੇ ਖਾਰਸ਼ ਕਰਨ ਵਾਲਾ ਬਣਾ ਲਿਆ। ਉਹ ਦੋ ਸੋਨਾ ਵੇਚੀ ਦਾ ਨਵਾਂ ਸਮੇਤ ਹੀ। ਨਵਾਂ ਸੱਸਾਂ ਸਮੇਤ। ਬੜੀ ਸਹੂਲਤ ਹੁੰਦੀ ਆ। ਉਹ ਸਹੂਲਤ ਨਹੀਂ ਹੁੰਦੀ, ਸਹੂਲਤ ਹੁੰਦੀ ਹੈ। ਸਹੂਲਤ ਲੈ ਸਹੂਲਤ। ਪੰਜੇ ਲਾ ਲਏ ਤੇ ਵਿਕੇ ਨਹੀਂ ਤੇ ਰਾਤ ਨੂੰ ਉਹਦੇ ਨਾਲ ਪਿੰਨੀਆਂ ਘੁੱਟ ਰਹੇ ਲੋਕ। ਪੰਜੇ ਲਾਏ ਤੇ ਇੱਕ ਵਿਕ ਗਿਆ ਤੇ ਕਹਿੰਦੇ ਪਿੱਛੇ 4 ਰਹਿ ਗਏ। ਪੰਜੇ ਪਕਾਉਣ ਤੋਂ ਪਹਿਲੇ ਉਹਨੂੰ ਨੇਲ ਪਾਲਿਸ਼ ਲਾ ਰਹੇ ਨੇ। ਨਹੀਂ ਪਕਾਉਣ ਤੋਂ ਨਹੀਂ, ਰੇਲ ਪਾਸ਼ ਲਾ ਕੇ ਪਕਾਇਆ ਕਰੋ ਯਾਰ। ਖੁਸ਼ ਹੋ ਰਹੇ ਬੱਚੇ। ਖੁਸ਼ ਹੋ ਰਹੇ ਆ, ਨਜ਼ਰ ਆਉਣ ਦੇ ਬੜੇ ਖੁਸ਼ ਹੋ ਗਏ। ਅਯੂਬ ਮਿਰਜ਼ਾ ਸਾਹਿਬ, ਖੁਸ਼ ਹੋਏ, ਅਯੂਬ ਮਿਰਜ਼ਾ ਸਾਹਿਬ ਦੇ ਘਰ ਮੈਂ ਗਿਆ ਇੱਕ ਦਿਨ। ਆ ਗਿਆ ਤੇ ਆਲੂ ਕੀਮਾ ਪੱਕਾ। ਆਹਾ ਆਲੂ ਕੀਮਾ ਪੱਕਾ ਸ਼ੋਰੇ ਵਾਲਾ। ਸ਼ੋਰੇ ਵਾਲਾ ਕਿਹੜਾ? ਸ਼ੋਰੇ ਵਾਲਾ ਆਲੂ ਕੀਮਾ ਭਾਜੀ, ਮੈਂ ਤੁਹਾਨੂੰ ਦੱਸ ਰਿਹਾ। ਉਹ ਸ਼ੋਰਬਾ ਹੁੰਦਾ ਏ, ਐਫਏ 100 ਪੜਿਆ। ਰੁਪਏ ਵਾਲਾ ਕੀਮਾ ਤੇ ਪੂਰੇ ਕੋਈ ਏਡੀ ਵੱਡੀ ਪਤੀਲੀ ਪੱਕੀ ਤੇ ਉਹਦੇ 3 ਕੀਮੇ ਦੀਆਂ ਨਿੱਕੀਆਂ ਭੁਰੀਆਂ ਹੀ ਹੈ। ਆਹ ਤੇ ਇੱਕ ਬੇਟਾ ਇਹਨਾਂ ਨੇ ਵੱਡਾ ਰੱਖਿਆ ਜਿਹੜਾ ਉਹ ਸਕੂਬਾ ਡਾਈਵ ਕਰਦਾ, ਵਿੱਚ ਜਾ ਕੇ ਫੜ ਕੇ ਲਿਆਉਂਦਾ ਉਹ ਕੀਮੇ ਦੀ ਬੋਟੀਆਂ 'ਚ ਫੜ ਕੇ ਕਹਿੰਦਾ ਅੱਜ ਮੈਂ ਕਾਮਯਾਬ ਹੋ ਗਿਆ। ਉਹ ਬੁਰਕੀ ਆਪਣੇ ਤੇ ਲਵੇਟ ਕੇ ਛਾਲ ਮਾਰ ਦਿੰਦਾ। ਮਿਰਜ਼ਾ ਸਾਹਿਬ ਨਾਲ ਅੱਜ ਕੱਲ੍ਹ ਨਾ ਤੁਹਾਨੂੰ ਪਤਾ ਕਿ ਟਾਈਮ ਉਸ ਤਰ੍ਹਾਂ ਦਾ ਵਿਹਲੇ ਫਿਰਦੇ ਨੇ ਤੇ ਗਲੀਆਂ 'ਚ ਇੰਨਾ ਕੁ ਫਿਰਦੇ ਨੇ ਕਿ ਮੋਟਰ ਪਵਾ ਲਈ ਆਪਣੇ ਤੇ ਫਿਰ ਖੁਸ਼ ਖੁਰਾਕ ਨੇ ਇੱਕ ਦਿਨ ਮੈਂ ਘਰ ਗਿਆ ਤੇ ਕਹਿ ਦਿਓ ਖੁਸ਼ ਹੋਣ ਡਏ ਬੱਚੇ, ਕਹਿ ਦਿਓ। ਨਿਆਰ ਕੀ ਨਹੀਂ ਹੋਏ ਨੇ, ਬਲਕਿ ਖੁਸ਼ ਹੋਣਾ ਹਟ ਗਏ ਹੁਣ। ਇੰਨਾ ਸ਼ੋਰਾ ਕੀਮੇ ਨੂੰ ਲਾ ਲਿਆ, ਇੰਨਾ ਸ਼ੋਰਾ ਲਾ ਲਿਆ। ਯਾਰ ਇਹ ਤੂੰ ਸ਼ੋਰਬਾ ਕਹਿ, ਪਤਾ ਕਿ ਸ਼ੋਰਾ ਦੂਜਾ ਲੱਗ ਰਿਹਾ। ਅੱਛਾ ਸ਼ੋਰਬਾ ਇੰਨਾ ਸ਼ੋਰਬਾ ਕੀਮੇ ਨੂੰ ਲਾ ਲਿਆ। ਨੌ ਨੂੰ ਕਹਿੰਦੇ ਪੁੱਤ ਰਾਤ ਦਾ ਕੀਮਾ ਬਚਿਆ, ਕਹਿੰਦੀ ਆਹੋ ਪੁੱਤ ਮੇਰੇ ਬਨੈਣ ਪਿਓ ਦੇ। ਮੇਰੀ ਬਨੈਣ ਪਿਓ ਦੇ ਤੇ ਸਵੇਰੇ ਮੱਲ ਵੀ ਦਈ। ਜਿੱਦਣ ਇਹਨਾਂ ਨੇ ਕੀਮਾ ਪਕਾਉਣਾ ਹੁੰਦਾ ਭਾਜੀ ਪੂਰੇ ਮਹੱਲੇ ਚ ਲਾਉਣ ਕਰਾਉਂਦੇ, ਕੋਈ ਪਾਣੀ ਨਾ ਖੋਲੇ ਸੀ ਅੱਜ ਕੀਮਾ ਪਕਾਉਣਾ ਹੈ। ਭਾਜੀ ਇਹਨਾਂ ਕੀ ਇਹਦਾ ਆਲੂ ਕੀਮਾ ਪਕਾ ਲਿਆ ਸ਼ੋਰਬੇ ਵਾਲਾ, ਉੱਤੇ ਅੱਧੀ ਦੀ ਮੋਟਰ ਵੀ ਲਾਈ ਜਿਹੜੀ ਚੁੱਕਦੀ ਅੰਦਰੋਂ ਸ਼ੋਰ।
ਅੱਗੋਂ ਛੋਟਾ ਪੈਪ ਫੜਿਆ, ਉਹਦੇ ਅੱਗੇ ਨੁੱਕਰ ਦੇ ਕੇ ਧਾਰ ਵੀ ਬਣਾਈ ਹੁੰਦੀ ਇਹਦੀ। ਨਹੀਂ ਹਮਸਾਈ ਕਹਿ ਰਹੀ ਕਿ ਜਿਸ ਦਿਨ ਕੀਮਾ ਪਕਾਓਗੇ ਨਾ ਦੱਸਣਾ, ਮੈਂ ਮਸ਼ੀਨ ਲਾਉਣੀ। ਪਾਣੀ ਚਾਹੀਦਾ ਉਹਨੂੰ, ਹੱਸ ਲਓ, ਕੁਛ ਨਹੀਂ ਹੁੰਦਾ, ਬੱਚੇ ਖੁਸ਼ ਹੋ ਰਹੇ। ਨੋ ਨੂੰ ਕਹਿ ਦੇ ਖੁਸ਼ ਹੋ ਗਏ ਬੱਚੇ ਯਾਰ ਬੱਚੇ ਖੁਸ਼ ਹੋ ਗਏ ਬੱਚੇ। ਓਏ ਮੀਆਂ ਆਏ ਬੱਚੇ। ਬਹੂ ਤੋਂ ਗੁੱਸੇ ਹੋ ਰਹੇ ਨੇ, ਤੈਨੂੰ ਰਾਤ ਦਾ ਕੀਮਾ ਪੱਕਿਆ, ਤੂੰ ਵਿਹੜਾ ਨਹੀਂ ਧੋਤਾ ਹਲੇ ਤੱਕ। ਕੀਮਾ ਖਾ ਕੇ ਡਾਕਟਰ ਕੋਲ ਗਏ, ਬਿਮਾਰ ਹੋ ਕੇ, ਤੇ ਉਹ ਕਹਿੰਦਾ ਤੇਰੇ ਮਿਹਦੇ 'ਚ ਪਾਣੀ ਪੈ ਗਿਆ। ਇੰਨਾ ਪਾਣੀ ਪਾ ਅੱਛਾ ਮੈਂ ਸਮਝਿਆ ਜਾਨੀ ਨਹੀਂ ਮੈਂ ਉਹਨਾਂ ਦੇ ਨਾਲ ਖੁਸ਼ ਮੇਰੇ ਹੋ ਹਾਲ ਰਿਹਾ। ਦਾ ਯਾਰ ਮਿਰਜ਼ਾ ਸਾਹਿਬ ਨਾ ਯਾਰ, ਤੁਸੀਂ ਨਾ ਗੁੱਸਾ ਨਾ ਕਰੋ, ਬੱਚੇ ਜੇ ਖੁਸ਼ ਹੋ ਰਹੇ ਤੇ ਗੁੱਸਾ ਨਾ। ਹੋ ਲੈਣ ਦਿਓ ਖੁਸ਼ ਉਹਨਾਂ ਨੂੰ। 2 ਮਿੰਟ ਬੱਚੇ ਖੁਸ਼ ਹੋ ਰਹੇ ਆ। ਕਿੰਨਾ ਕੁ ਖੁਸ਼ ਹੋਣਾ ਚਾਹੁੰਦੇ ਆ, ਮੈਨੂੰ ਦੱਸ ਦੇ ਜਾਨੀ। 25-30 ਮਿੰਟ ਹੋਰ ਹੋ ਲੈਣ ਦਿਓ। ਫਿਰ ਬਹੁਤ ਅੱਛੇ। ਮਿਰਜ਼ਾ ਸਾਹਿਬ ਪਹਿਲੇ ਖੁਸ਼ ਰਹੇ ਸਨ। ਆ ਲੈ, ਇੱਕ ਮਿੰਟ 'ਚ ਥੇ ਹੋ ਜਾਂਦਾ। ਉਹਦੀ ਤੇ ਗੱਲ ਸੁਣ ਲਓ, ਉਹਨੇ ਕਿੱਡੀ ਅੱਛੀ ਗੱਲ ਕੀਤੀ। ਕਹਿੰਦਾ ਮਿਰਜ਼ਾ ਸਾਹਿਬ ਪਹਿਲੇ ਖੁਸ਼ ਰਹੇ ਸਨ। ਦੇਖੋ ਕੈਸੀ ਅੱਛੀ ਗੱਲ ਉਹਨੇ ਹਾਂਜੀ ਸ਼ੁਰੂ ਹਾਂਜੀ। ਮਿਰਜ਼ਾ ਸਾਹਿਬ ਪਹਿਲੇ ਖੁਸ਼ ਸਨ, ਡਾਕੂ ਪਏ ਨੇ ਤੇ ਉਹਨਾਂ ਕੋਲ ਡਰ ਨਹੀਂ ਰਿਹਾ। ਕਹਿੰਦੇ ਕੱਲ ਵੀ ਇੱਥੇ ਖਲੋਤੇ ਹੋਵੋਗੇ। ਕੱਲ ਵੀ ਇੱਥੇ ਹੀ ਹੋਵੋਗੇ। ਸੁਣ ਦੇਖ ਲਓ। ਇਹਨਾਂ ਦੇ ਘਰ ਡਾਕੂ ਆ ਗਏ, ਖੁਸਰੇ ਸਨ ਨਾ, ਰਾਤ ਦੀ 2 ਵਜੇ ਦੇ ਟਾਈਮ ਤੇ ਡਾਕੂ ਆਏ ਤੇ ਉਹਨਾਂ ਨੂੰ ਵੇਖ ਕੇ ਕਹ ਰਹੇ ਮੁੰਨੇ ਦੇਬੂ ਏਡੀ ਲੇਟ ਆਏ ਹੋ। ਤੇ ਡਾਕੂ ਸੀ ਕਿ ਕੀ ਸੀ? ਤੁਹਾਨੂੰ ਸ਼ਰਮ ਹੀ ਆਈ? ਡਾਕੂ ਨੂੰ ਇਦਾਂ ਕਹੀਦਾ ਵਾ? ਨਹੀਂ ਖੁਸਰੇ ਸੀ ਤੇ ਘਰ ਡਾਕੂ ਆਏ ਤੇ ਉਹ ਲੁੱਟਣ ਆਏ, ਉਹਨਾਂ ਨੂੰ ਗਾਣਾ ਕਰਕੇ ਵਿਖਾਇਆ ਤੇ ਜਿਹੜੇ ਪਿੱਛੋਂ ਲੁੱਟ ਕੇ ਆਏ ਸੀ ਉਹ ਵੀ ਇਹਨਾਂ ਤੇ ਸੁੱਟ ਗਏ ਨੇ। ਹੈ ਨਹੀਂ, ਇਹ ਟੈਲੈਂਟ ਆ ਭਾਜੀ। ਅਗਲੇ ਦਾ ਟੈਲੈਂਟ ਆ। ਜੋ ਲੁੱਟਣ ਆਏ ਤੇ ਅਗਲਾ ਵੀ ਫਿਰ ਅੱਗੋਂ ਪੂਰਾ ਭਾਰ ਨਾਲ ਬੈਠਾ ਨਾ ਤਿਆਰ। ਖੁਸਰੇ ਸਨ ਤੇ ਫੰਕਸ਼ਨ ਤੇ ਗਏ ਤੇ ਕਿਤੇ ਨਾ ਅੱਡੀ ਵਾਲੀ ਜੁੱਤੀ ਨਹੀਂ ਲੱਭੀ, ਪਿਸ਼ੌਰੀ ਜੁੱਤੀ ਪਾ ਕੇ ਡਾਂਸ ਕਰਨ ਚਲੇ। ਅੱਛਾ, ਅੱਡੀ ਵਾਲੀ ਜੁੱਤੀ ਨਹੀਂ ਲੱਭੀ ਮਿਰਜ਼ਾ ਸਾਹਿਬ ਨੂੰ, ਤੇ ਪਿਸ਼ੌਰੀ ਚੱਬਲ ਦੇ ਪਿੱਛੇ ਲਾਟੂ ਬੰਨ ਕੇ ਚਲੇ ਗਏ। ਇੰਜ ਕਰਕੇ ਅੱਡੀ ਵਾਲੀ ਬਣੀ। ਮਿਰਜ਼ਾ ਸਾਹਿਬ ਖੁਸਰੇ ਸਨ ਤੇ ਪਿੰਡ ਦਾ ਚੌਧਰੀ ਬੁਲਾ ਕੇ ਕਹਿ ਰਿਹਾ, ਕਹਿੰਦਾ ਗੱਲ ਸੁਣ ਬਈ, ਇਹ 3 ਤਰੀਕ ਨੂੰ ਮੇਰੇ ਪੁੱਤਰ ਦਾ ਵਿਆਹ ਹੈ, ਇਹ 3000 ਐਡਵਾਂਸ ਤੇ ਮੈਨੂੰ ਨਜ਼ਰ ਨਾ ਆਈ। ਇੱਥੇ ਨਾ ਅੱਛਾ, ਯਾਨੀ ਨੱਚਣ ਤੋਂ ਕਿ ਵੀ ਤੂੰ ਨਹੀਂ ਆਉਣਾ। ਉੱਥੇ ਮਿਰਜ਼ਾ ਸਾਹਿਬ ਖੁਸ਼ ਰਹੇ ਸੀ ਤੇ ਹੱਲੇ ਵੀ ਖੁਸ਼ ਰਹੇ। ਨਹੀਂ ਤੇ ਤੇਰੀ ਸੈਸ ਤੋਂ ਸਦਕੇ ਜਾਵਾਂ। ਮਿਰਜ਼ਾ ਸਾਹਿਬ ਨੇ ਖੁਸਰੇ ਨੂੰ ਛੇੜਿਆ ਤੇ ਉਹਨੇ ਗੁੱਸੇ ਨਾਲ ਵੇਖਿਆ, ਉਹ ਕਹਿੰਦੇ ਤੈਨੂੰ ਤੇ ਬੁਖਾਰ ਹੈ। 23 ਮਿੰਟ ਰਹਿ ਗਏ ਪਿੱਛੇ। ਕਾਹਦੀ ਏਡੀ ਟੈਨਸ਼ਨ? ਉਹਨਾਂ ਨੇ ਤੁਹਾਡੇ ਤੇ ਕੋਈ ਮਸਲਾ ਹੀ ਕੋਈ ਏਡੀ ਨਹੀਂ। ਟੈਨਸ਼ਨ ਹੀ ਨਹੀਂ। ਤੁਸੀਂ ਜਿਹੜਾ ਤੁਹਾਡਾ ਹੌਸਲਾ ਮੈਨੂੰ ਮਿਲਦਾ ਨਾ, ਇਹਦੇ ਨਾਲ ਮੈਂ ਵੱਡਾ ਹੋ ਜਾਂਦਾ। ਮਿਰਜ਼ਾ ਸਾਹਿਬ ਮਿਰਜ਼ਾ ਸਾਹਿਬ ਲੈ ਮਿਜ਼ਰਾ ਸਾਹਿਬ, ਮੈਂ ਕਹਿੰਦਾ ਮਿਜ਼ਰਾ ਸਾਹਿਬ। ਕਿਉਂ ਮਰਨੇ ਪੈ ਗਏ ਆ? ਮਿਰਜ਼ਾ ਸਾਹਿਬ ਖੁਸਰੇ ਸਨ, ਕਿਸੇ ਦੇ ਘਰ ਜਾ ਕੇ ਇੰਜ ਕਰਕੇ ਇਹ ਸਟੈਪ ਕੀਤਾ ਤੇ ਆਪਣੇ ਵੀ ਨੰਗ ਲਿਆ ਘਰ ਹੀ। ਨਹੀਂ ਵਿਗ ਲਾਈ ਸੀ ਹਾਂਜੀ। ਤੇ ਇੰਜ ਕੀਤਾ ਤੇ ਕਹਿੰਦੇ ਉਹ ਆ ਕਿੱਧਰ ਚਲੇ। ਮਿਰਜ਼ਾ ਸਾਹਿਬ ਖੁਸਰੇ ਸੀ ਤੇ ਵਿਗ ਲਵਾ ਲਈ ਨਾ ਕਿਸ਼ਤਾਂ ਤੇ 2 ਕਿਸ਼ਤਾਂ ਛਾਟ ਹੋਈਆਂ, ਉਹ ਪਿਛਲੇ ਵੀ ਪੁੱਟ ਕੇ ਉਹਨੇ ਜਦੋਂ ਪੁੱਟੇ ਜਿਹੜੇ ਥੋੜੇ ਆਪਣੇ ਸੀ ਉਹ ਵੀ ਨਾਲ ਚਲੇ ਗਏ। ਤੇ ਉਹਨੂੰ ਕਹਿੰਦਾ ਤੇਰਾ ਮੇਰਾ ਵਿਗ ਦਾ ਹਿਸਾਬ ਆ, ਜਿਹੜੇ ਮੇਰੇ ਉਹ ਤੇ ਦੇਣਾ। ਪੁੱਠੀ ਵਿਗ ਲਾ ਕੇ ਆਇਆ, ਮੇਰਾ ਦਿਮਾਗ ਫਿਰ ਗਿਆ। ਯਾਰ ਬੱਚੇ ਲੋ 20 ਮਿੰਟ ਰਹਿ ਗਏ ਪਿੱਛੇ। ਐਡੀ ਕਿਹੜੀ ਗੱਲ ਆ? ਇਹ ਮਿੰਟਾਂ ਦੇ ਹਿਸਾਬ ਨਾਲ ਮੇਰੀ ਅੱਛਾ, ਹੋ ਤੁਸੀਂ ਰਹੀ ਕਦੀ ਹੈ। ਸਿਰੀ ਪਾਵਿਆਂ ਦਾ ਕੰਮ ਨਹੀਂ ਕੀਤਾ ਵੀ ਫੱਟੇ ਤੇ ਸਿਰੀ ਲਾਈ ਹੋਵੇ ਬਾਹਰ ਬੁਲਾਏ ਕਿਦਾਂ ਦਾ? ਨਹੀਂ ਕਦੀ ਕੋਈ ਕਾਰੋਬਾਰ? ਸਿਰੀ ਲਾ ਲਏ ਭਾਜੀ ਇਹਨਾਂ ਨੇ। ਮਿਰਜ਼ਾ ਸਾਹਿਬ ਉਹ ਮੈਂ ਹਾਲੇ ਲਵਾਈ ਨਹੀਂ ਆ, ਉਹ ਵੇਚਣ ਵੀ ਲੱਗ ਪਿਆ ਇਹਨਾਂ ਨੇ ਜੀ। ਸਿਰੀ ਉਹਨੇ ਲਾ ਪਕਾ ਲਈ, ਕੇ ਅੱਗੋਂ ਖਾਣ ਵੀ ਲੱਗ ਪਿਆ। ਆਹੋ ਸਿਰੀ ਲਾ ਲਈ ਵਿਕੀ ਨਹੀਂ ਤੇ ਰਾਤ ਨੂੰ ਤੇ ਐਨਕਾਂ ਲਾ ਕੇ ਵੇਚਣ ਦੇ। ਉਹਦੇ ਉੱਤੇ ਸਿਰੀ ਲਾਈ 8-10 ਸਿਰੀਆਂ ਲਾ ਕੇ ਉੱਤੇ ਐਨਕਾਂ ਲਾਈਆਂ ਨੇ। ਕਹਿੰਦੇ ਐ ਭਾਜੀ ਇਹ ਬਹੁਤ ਅੱਛੀ ਲੱਗ ਰਹੀ। ਅੱਛਾ, ਸਿਰੀਆਂ ਲਾ ਕੇ ਤੇ ਉਹਦੇ ਕੋਲ ਖਲੋ ਕੇ ਨੂੰ ਕਹਿ ਰਿਹਾ ਇਹ ਸਿਰੀ। ਉਹ ਯਾਰ ਮੇਰੇ ਤਾਂ ਆਈਫੋਨ 'ਚ ਇੱਕ ਸਿਰੀ ਹੁੰਦੀ ਹੈ। ਮਿਰਜ਼ਾ ਸਾਹਿਬ ਨੇ ਆਈਫੋਨ ਹੁੰਦਾ ਨਾ, ਉਹਨੂੰ ਕਹਿੰਦਾ ਹੈ ਸਿਰੀ, ਤੇ ਉਹ ਅੱਗੋਂ ਕਹਿੰਦੀ ਤੇ ਫਿਰ ਉਹਨੂੰ ਕਹੀਦਾ ਵੀ ਟਾਈਮ ਕੀ ਹੋਇਆ? ਤੂੰ ਬੱਕਰੇ ਦੀ ਸਿਰੀ ਨੂੰ ਕਹਿੰਦਾ ਹੈ ਸਿਰੀ। ਮਿਰਜ਼ਾ ਸਾਹਿਬ ਨੇ ਸਿਰੀਆਂ ਲਾ ਲਈਆਂ, ਨਹੀਂ ਵਿਕੀਆਂ ਤੇ ਇੱਥੋਂ ਕੋ ਬਲੀਚ ਕੀਤੀ ਇੰਜ ਕਰਕੇ ਸਿਰੀ। ਸਿਰੀ ਲਾਲੀ ਤੇ ਸਾਰੀ ਦਿਹਾੜੀ ਵਿਕੀ ਨਹੀਂ, ਆਪਣੇ ਪਿੱਛੇ ਲਾਈ ਸੀ, ਗਾਲ ਨੂੰ ਨਜ਼ਰ ਹੀ ਨਹੀਂ ਆ। ਅੱਛਾ, ਪਿੱਛੇ ਲਾ ਕੇ ਆਪ ਅੱਗੇ ਬੈਠੇ ਨੇ। ਨਜ਼ਰ ਨਹੀਂ ਆ ਰਿਹਾ। ਉਹ ਲਕੋਈ ਸੀ, ਮੈਂ ਘਰ ਲੈ ਕੇ ਜਾਣੀ ਸੀ ਆਪਣੀ। ਲਓ ਜੀ, ਮਿਰਜ਼ਾ ਸਾਹਿਬ ਨੇ ਪੈਂਚਰਾਂ ਦੀ ਦੁਕਾਨ ਪਾ ਲਈ। ਹਾਏ 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 ਹਾਏ। ਉਹ ਜਿਹੜਾ ਪੈਂਚਰ ਕਰਨ ਲੱਗਿਆ, ਪੈਨਸਲਾਂ ਨਹੀਂ ਲੱਭ ਕੇ ਬਾਅਦ ਚ ਉੱਤੇ ਕਰਦੇ, ਪੈਨਸਿਲ ਲੈ ਵੀ ਤੇ ਬਲੇਡ ਨਾਲ ਐਂ ਕਰਤਾ, ਉਹ ਸਾਰਾ ਵਿੱਚ ਟਾਕੀ ਨਿਕਲ। ਪੈਂਚਰਾਂ ਦੀ ਦੁਕਾਨ ਪਾਈ ਤੇ ਹੁਣ ਨਾ ਉਹ ਨਹੀਂ ਸੀ ਗਏ, ਮੁੱਕ ਗਏ ਤੇ ਸਨੀ ਪਲਾਸ ਲਾ। ਸਨੀ ਪਲਾਸ ਲਾ ਕੇ ਤੇ ਨਾਲ ਉਹਨੂੰ ਕਹਿੰਦੇ ਇਹਨੂੰ ਫਾੜ ਕੇ ਰੱਖੀ।
ਅੱਛਾ ਝੂਠ ਵੀ ਬੋਲਦੇ ਸੀ ਪੈਂਚਰ, ਇੱਕ ਪੈਂਚਰ ਆ ਤੈਨੂੰ ਕਹਿੰਦਾ 3 ਆ। ਇੱਕ ਬੰਦਾ ਆਇਆ ਰੇੜ ਕੇ ਮੋਟਰਸਾਈਕਲ ਲੈ ਕੇ ਕਹਿੰਦਾ ਚੈੱਕ ਕਰੀ, ਉਹਨੂੰ ਕਹਿੰਦੇ 2 ਪੈਂਚਰ ਆ, ਕਹਿੰਦਾ ਸਾਲਿਆ ਇਹਦੇ 'ਚ ਤਾਂ ਟੂਬ ਹੀ ਨਹੀਂ ਹੈਗੀ। ਉਹ ਤੇ ਪਿੱਛੇ ਪਾੜ ਗਈ, ਮੈਂ ਸਿੱਟਿਆ, ਮੈਂ ਤਾਂ ਟੂਬ ਪਾਉਣ ਆਇਆ, ਤੂੰ 2 ਪੈਂਚਰ ਕਿਤੇ ਕਹੀ ਜਾਂਦਾ। ਉਹਨੂੰ ਕਹਿ ਰਹੇ ਟੂਬ। ਆਹੋ ਪੈਂਚਰਾਂ ਦੀ ਦੁਕਾਨ ਪਾਈ ਤੇ ਇੱਕ ਬੰਦਾ ਟਿਊਬ ਪਾਉਣ ਆਇਆ ਤੇ ਉਹਨੂੰ ਅੱਖਾਂ ਵਾਲੀ ਟਿਊਬ ਪਾ ਦਿੱਤੀ। ਪੈਂਚਰਾਂ ਦੀ ਦੁਕਾਨ ਪਾ ਲਈ ਤੇ ਚੱਲੀ ਨਹੀਂ, ਆਪਣੀ ਛੱਤ ਤੇ ਪਾਈ। ਉੱਥੇ ਕਿੰਨੇ ਆਉਣਾ ਸੀ? ਹੱਦ ਹੁੰਦੀ। ਇੱਕ ਬੰਦਾ ਆਇਆ ਕਹਿੰਦਾ ਟੂਬ ਪਾਉਣੀ, ਉਹਦਾ ਮੂੰਹ ਫੜ ਕੇ ਟੂਬ ਦੇ ਅੱਗੇ ਕਰਕੇ ਨੇ ਅਤੇ ਟੂਬ ਪਾ ਰੱਖਿਆ। ਇੰਨੀ ਇਹ ਗੱਲ ਤੁਸੀਂ ਦੇਖੋ ਵੀ ਦੁਕਾਨ ਉੱਤੇ ਪੈ ਸਕਦੀ ਆ, ਜਾਂਦੀ ਗੱਲ ਕਰਨਾ ਬਕਵਾਸ ਕਰ ਰਿਹਾ, ਹੱਸਣਾ। ਪੈਂਚਰ ਵਾਲੀ ਦੁਕਾਨ ਪਾਈ ਤੇ ਚੱਲੀ ਨਹੀਂ, ਨਾਲ ਲਿਖਤਾ 7 ਨਾਸ਼ਤਾ ਫ੍ਰੀ ਹੈ। ਪੈਂਚਰਾਂ ਦੀ ਦੁਕਾਨ ਪਾ ਲਈ ਤੇ ਚੱਲੀ ਨਹੀਂ, ਤੇ ਉਹ ਭੱਠੀ ਨਾਲ ਕੱਪੜੇ ਇਸਤਰੀ ਕਰਨ ਲੱਗ ਪਏ। ਗੱਲ ਕਰਕੇ ਮੂੰਹ ਖੋਲ ਲਿਆ ਕਰ, ਤੇਰੇ ਮੂੰਹ ਚੋਂ ਕੁਛ ਸ਼ਾਇਦ ਨਿਕਲ ਜਾਂਦੀ ਆ। ਧੋਬੀ ਬਣ ਕੇ ਕੱਪੜੇ ਇਸਤਰੀ ਕਰਨ ਦੀ ਦੁਕਾਨ ਪਾ ਲਈ ਬਾਬਾ ਜੀ। ਅੱਛਾ ਪਹਿਲੇ ਸੂਟ ਤੇ ਇਸਤਰੀ ਲਾ ਕੇ ਭੁੱਲ ਗਿਆ, ਉਹ ਚੰਬਿਆ ਉਹਨਾਂ ਨੇ ਬਾਹਰ ਆ ਕੇ। ਉਹ ਆਦੇ ਦੁਕਾਨ ਤੇ ਉਹਨਾਂ ਨੇ ਕਿਹਾ ਇਹ ਕੀ? ਕਹਿੰਦਾ ਜੀ ਇਹ ਪੂਰੇ ਸੂਟ 'ਚ ਜੇਬ ਹੈ ਨਹੀਂ ਸੀ। ਮੈਂ ਕਿਹਾ ਚਲੋ ਜੇਬ ਬਣ ਜਾਏਗੀ। ਅੱਛਾ ਨਿੱਕੀ ਜੀ ਮਸ਼ੀਨ ਰੱਖ ਕੇ ਨਾ ਤੇ ਦੁਕਾਨ ਖੋਲ ਲਈ ਹੈ ਪੂਰੀ, ਤੇ ਇੱਕ ਬੰਦਾ ਟੈਂਟ ਦੇ ਗਿਆ ਪੂਰੇ, ਕਹਿੰਦਾ ਧੋ, ਤੇ ਟੈਂਟ ਦੀ ਇਕੱਲੀ ਨੁੱਕਰ ਸਿੱਟ ਕੇ ਚਲਾ ਕੇ ਬੈਠਾ, ਬਾਕੀ ਮੈਂ ਬਾਅਦ 'ਚ ਧੋਊਂਗਾ। ਯਾਰ ਮਿਰਜ਼ਾ ਸਾਹਿਬ 12 ਮਿੰਟ ਰਹਿ ਗਏ। ਧੋਬੀ ਦੀ ਦੁਕਾਨ ਪਾਈ ਤੇ ਗਾਹ ਕੋਈ ਨਹੀਂ ਸੌਂਦਾ, ਆਪਣੇ ਹੀ ਕੱਪੜੇ ਲਾ ਧੋਈ ਜਾਂਦੇ। ਅੱਛਾ ਧੋਬੀ ਦੀ ਦੁਕਾਨ ਪਾ ਲਈ 7 ਲੱਖ ਰੁਪਇਆ ਲਾ ਕੇ, ਲਾਇਆ ਤੇ ਗਾਹਕ ਨਹੀਂ ਆ ਰਿਹਾ, ਤੇ ਜ਼ੇਨ 'ਚ ਨਹੀਂ ਵੀ ਜਿਹੜਾ ਜਦੋਂ ਮੈਂ ਦੁਕਾਨ ਲਈ ਉਦੋਂ ਬਾਹਰ ਬੋਰਡ ਲੱਗਾ ਸੀ ਦੁਕਾਨ ਕਿਰਾਏ ਕੇ ਲਈ ਖਾਲੀ, ਉਹ ਤਾਂ ਮੈਂ ਲਾਇਆ ਹੀ ਨਹੀਂ। ਉਹ ਆਉਣ ਹੀ ਕੋਈ ਨਹੀਂ ਦਿਆ। ਆਏ ਹਾਏ। ਅੱਛਾ ਧੋਬੀ ਦੀ ਦੁਕਾਨ ਪਾਈ ਤੇ ਇਸਤਰੀ ਗਵਾਚ ਗਈ, ਤੇ ਇੰਜ ਠੰਡਾ ਸੂਟ ਇਸ ਤਰ੍ਹਾਂ ਕਰ ਸਟੀਮ ਮਾਰ ਰਹੇ ਨੇ, ਟੀਮ ਮਾਰ ਰਿਹਾ। ਤੁਸੀਂ ਤੇ ਐਵੇਂ ਹੀ ਆਏ ਹੋ, ਅਗਲਾ ਆਪ ਕਾਰੀਗਰ ਹੈ। ਆ ਯਾਰ ਇਹ ਚ ਕਿਹੜੀ ਗੱਲ, ਬੱਚਿਆਂ ਦਾ ਕੋਈ ਨਹੀਂ, ਚਲੋ 2 ਨੇ ਕਰ ਲਈ, ਇੱਕ ਮੈਂ ਕਰ ਲਈ। ਧੋਬੀਏ ਦੀ ਦੁਕਾਨ ਪਾ ਲਈ ਤੇ ਸ਼ਾਵਰ ਨਹੀਂ ਸੀਗਾ ਕੋਲ, ਸੂਟ ਵਿਛਾ ਕੇ। ਅੱਛਾ ਇਹਨੇ ਦੁਕਾਨ ਤੇ ਪਾ ਲਿਆ ਯੂਬ ਮਿਰਜ਼ਾ, ਸਵੇਰੇ ਸਵੇਰੇ ਮੁੰਡਾ ਕੋ ਅੱਗੇ ਸਾਹਿਬਾ ਲੈ ਗਿਆ। ਓਏ ਯੂਬ ਮਿਰਜ਼ਾ ਸਾਹਿਬਾ। ਪੈਂਚਰਾਂ ਦੀ ਦੁਕਾਨ ਬਣਾਈ ਤੇ ਬਾਹਰ ਲਿਖਿਆ ਟਿਊਬ ਮਿਲਦਾ। ਯੂਬ ਮਿਰਜ਼ਾ ਨੇ ਟਿਊਬ ਮਿਰਜ਼ਾ। ਆਹ ਕਿੰਨੇ ਕੁ ਮਿੰਟ ਰਹਿ ਗਏ ਜੀ? ਓ ਯਾਰ ਮਿਰਜ਼ਾ ਸਾਹਿਬ 2 ਮਿੰਟ ਖੁਸ਼ ਨਾ ਹੁੰਦੇ ਬੱਚਿਆਂ ਨੂੰ। ਇਹ ਬੱਚਿਆਂ ਨੂੰ ਕਿਉਂ ਖੁਸ਼ ਕਰਨ ਡਏ ਹੋ? ਬੱਚਿਆਂ ਨੂੰ ਗੁਰਦਿਆਂ ਦਾ ਪ੍ਰੋਬਲਮ ਆ, ਬੱਚੇ ਹਵਾਲਾਤ ਚ ਆ, ਬੱਚਿਆਂ ਨੂੰ ਸਜ਼ਾਏ ਮੌਤ ਆ, ਬੱਚਿਆਂ ਨੂੰ ਸਟੈਂਡ ਪਏ ਆ, ਇਹ ਵਕਤ ਬੱਚਿਆਂ ਨੂੰ ਵੱਡਾ ਯਰਕਾਨ ਆ। ਓ ਯਾਰ ਵੈਸੇ ਹੀ ਨਹੀਂ ਖੁਸ਼ ਹੋ ਸਕਦਾ ਵੀ ਇੰਨਾ ਕੁਝ ਹੋਵੇ ਤੇ ਖੁਸ਼ ਹੋਣਾ। ਨਹੀਂ ਲక్ష్ਮੀ ਚੌਕ ਕੋ ਮਾਰ ਖਾ ਲਈ ਮਿਰਜ਼ਾ ਸਾਹਿਬ। ਉਹ ਕਿਉਂ? ਬੰਦੇ ਇਕੱਠੇ ਕਰਕੇ ਕਹਿੰਦੇ ਬਾਬਰ ਆਜ਼ਮ ਤੇ ਵਜ਼ੀਰ ਆਜ਼ਮ ਭਰਾ ਨੇ। ਆ ਬਣਦੀ ਗੱਲ ਭਲਾ, ਉਹ ਵੀ ਲక్ష్ਮੀ ਚੌਂਕ 'ਚ। ਮੈਂ ਕੋਈ ਗੱਲ ਕੀਤੀ ਨਹੀਂ, ਇਹ ਜਾਣ ਕੇ ਗੱਲਾਂ ਬਣਾਉਣ ਡਿਆ ਹੈ। ਇਹਨਾਂ ਨੂੰ ਜਿੰਨ ਨੇ ਫੜ ਲਿਆ। ਜਿੰਨ ਕਹਿੰਦਾ ਜਿਹੜੀ ਸ਼ਾਇਦ ਪਾਣੀ ਸੁੱਟੋਗੇ ਮੈਂ ਲੱਭ ਕੇ ਦਿਆਂਗਾ, ਡਿਸਪਲਿਨ ਦੀ ਗੋਲੀ ਸੁੱਟਤੀ। ਉਹ ਜਿੰਨ ਤੁਹਾਡੇ ਪਿਛਲੇ ਕਮਰੇ 'ਚ ਰਹਿੰਦਾ, ਜਿੰਨ ਬੱਚੇ ਸਕੂਲ ਛੱਡ ਕੇ ਆਉਂਦਾ ਤੁਹਾਡੇ, ਜਿੰਨ ਤੇਰੀ ਅੰਮੀ ਅੱਬੇ ਦਾ ਨਿਕਾਹ ਕਰਾਇਆ। ਯਾਰ ਆ ਵੇਖੋ ਵੇ ਤੁਸੀਂ ਘਰ ਤੱਕ ਜਾਂਦੇ ਨਾ ਬੱਚੇ ਖੁਸ਼ ਹੁੰਦੇ। ਬੱਚੇ ਉਹ ਨਹੀਂ ਖੁਸ਼ ਹੁੰਦੇ, ਮੈਂ ਹੀ ਖੁਸ਼ ਕਰ ਲਿਆ ਆਇਆ। ਮਿਰਜ਼ਾ ਸਾਹਿਬ ਨੇ ਜਿੰਨ ਕੋ ਮਾਰ ਖਾ ਲਈ। ਉਹ ਜਿੰਨ ਕਹਿੰਦਾ ਮੈਨੂੰ ਚੰਗਾ ਹੀ ਨਹੀਂ ਲੱਗਦਾ, ਮੈਂ ਤਾਂ ਮਾਰਨ ਦਿਆ, ਮੇਰੇ ਸਾਹਮਣੇ ਕਿਉਂ ਹੁੰਦਾ? ਐਵੇਂ ਵੈਸੇ ਹੀ ਬਿਲਾ ਵਜ੍ਹਾ। ਆਹੋ ਐਵੇਂ ਕਹਿ ਰਹੇ ਇਧਰੋਂ ਦਿਨਾਂ ਨੰਗੀ। ਵਿਹਲਾ ਬੈਠਾ ਉਹਨੇ ਕਿਹਾ ਚੱਲ ਮੇਰੇ ਤੈਨੂੰ ਕੋਟੋ ਨੇ। ਮਿਰਜ਼ਾ ਸਾਹਿਬ ਨਾਲ ਡਾਕਾ ਮਾਰਨ ਚਲੇ ਗਏ ਘੋੜੇ ਤੇ, ਡਾਕਾ ਮਾਰਨ ਗਏ ਨੇ ਤੇ ਘੰਟੇ ਕੇ ਬਾਅਦ ਨਾ ਜੀ ਵਾਪਸ ਆ ਗਏ। ਪੁੱਛਿਆ ਮਿਰਜ਼ਾ ਡਾਕਾ ਨਹੀਂ ਮਾਰਿਆ? ਕਹਿੰਦੇ ਯਾਰ ਕੁਤਰਨ ਲਈ ਥੜੀ ਨਹੀਂ ਲੱਭੀ। ਘੋੜਾ ਏਡਾ ਉੱਚਾ ਸੀ। ਘੋੜਾ ਉੱਚਾ ਸੀ, ਗਈ ਥੱਲੇ ਪੈਰ ਹੀ ਨਹੀਂ ਲੱਗਾ। ਕੋਈ ਗੱਲ ਨਹੀਂ 8 ਮਿੰਟ ਰਹਿ ਗਏ ਪਿੱਛੇ। ਮਿਰਜ਼ਾ ਸਾਹਿਬ ਡਾਕਾ ਮਾਰਨਗੇ ਘੋੜੇ ਤੇ। ਅੱਛਾ ਰਾਤ ਨੂੰ ਪਹਿਲੇ ਜਾ ਕੇ ਘਰ ਦੇਖ ਕੇ ਆਏ, ਪੂਰਾ ਨਿਸ਼ਾਨੀ ਲਾ ਕੇ ਆਏ ਵੀ ਇੱਥੇ ਆ, ਇੰਨਾ ਦੂਰ ਆ, ਤੇ ਘੋੜੇ ਨੂੰ ਅੱਡੀ ਮਾਰੀ ਆ ਰਾਤ ਨੂੰ, ਕਿਤੇ ਉਹ ਡਰਿਆ ਵਾ 9 ਕਿਲੋਮੀਟਰ ਘਰ ਤੋਂ ਅੱਗੇ ਜਾ ਕੇ ਰੁਕਿਆ। ਤੇ ਘੋੜਾ ਬੰਨ ਕੇ ਚਿੰਗੀ 'ਚ ਵਾਪਸ ਆ ਰਹੇ। ਸਵੇਰੇ ਘੋੜੇ ਦੇ ਬ੍ਰੇਕ ਸ਼ੂਆਂ ਦਾ ਕੰਮ ਕਰਾ ਰਹੇ। 9 ਕਿਲੋਮੀਟਰ ਅੱਗੇ ਲੈ ਗਿਆ। ਦੱਸ ਕਹਿ ਰਿਹਾ ਭਾਈ ਇਹਦੀਆਂ ਕਲਚ ਪਲੇਟਾਂ ਬਦਲੋ, ਘੋੜਾ ਰੇਸ ਹੋਈ। ਤੇ ਉੱਤੋਂ ਘੋੜੇ ਕੇ ਯਾਰ ਉਹ ਪਿੱਛੇ ਰਹਿ ਗਿਆ ਹੀ। ਓਏ ਡਾਕੂ ਕੇ ਭਾਈਵਾਲ। ਮਿਰਜ਼ਾ ਸਾਹਿਬ ਨੇ ਨਵਾਂ ਘਰ ਬਣਾਇਆ ਤੇ ਘਰ ਤੇ ਨਾ ਕਰਕੇ ਲਿਖਿਆ ਅਯੂਬ ਮਿਰਜ਼ਾ। ਰਾਤੀ ਕਿਸੇ ਨੇ ਸ਼ਰਾਰਤ ਕੀਤੀ ਤੇ ਜਬਾਰ ਲਿਖ ਕੇ ਚਲਾ ਗਿਆ। ਇਹਨਾਂ ਨੇ ਉੱਠੇ ਵੇਖਿਆ, ਗੁੱਸਾ ਚੜਿਆ, ਫਿਰ ਇਹਨਾਂ ਨੇ ਮਿਟਾ ਕੇ ਤੇ ਫਿਰ ਅਯੂਬ ਮਿਰਜ਼ਾ ਲਿਖਿਆ।
ਫਿਰ ਸੁੱਤੇ ਨੇ ਤੇ ਰਾਤੀ ਫਿਰ ਘਮਟਾ ਕੇ ਤੇ ਜਬਾਰ ਲੈ ਗਏ। ਅੱਗੋਂ ਮਟਾਇਆ ਨਹੀਂ, ਅੱਗੇ ਲਿਖਤਾ ਉਰਫ ਅਯੂਬ ਮਿਰਜ਼ਾ। ਨਹੀਂ ਉਰਫ ਨਹੀਂ ਲਿਖਿਆ, ਉੱਥੇ ਲਿਖਿਆ ਜਬਾਰ ਹਾਂ ਤੇ ਵਿੱਚ ਲਿਖਿਆ ਔਰ ਅਯੂਬ ਮਿਰਜ਼ਾ ਬੀ ਜਬਾਰ ਔਰ ਅਯੂਬ ਮਿਰਜ਼ਾ ਬੀ। ਬੰਦੇ ਜਾਨੀਆਂ ਅਜੂ ਮਿਰਜ਼ਾ ਸਾਹਿਬ ਨੇ ਘਰ ਕਿਰਾਏ ਤੇ ਲਿੱਤਾ ਨਾ, ਘਰ ਕਿਰਾਏ ਤੇ ਲਿੱਤਾ ਤੇ ਉਹਦੇ ਚੜੇਲਾ ਸੀ। ਰਾਤ ਨੂੰ ਸੁੱਤੇ ਤੇ ਚੜੇਲ ਰੋਟੀ ਲੈ ਕੇ ਆ ਗਈ, ਤਾਇਆ ਜੀ ਰੋਟੀ ਖਾਓ। ਓਏ ਹੋਏ ਘਰ ਕਿਰਾਏ ਤੇ ਉਹ ਵੀ ਏਡੇ ਹੁੰਦੇ ਆ, ਉਹ ਤੇ ਪਰੌਂਠੇ ਨੂੰ ਹੱਥ ਲਾਵੇ ਤੇ ਉਹ ਮਤਲਬ ਨਹੀਂ ਇਹ ਗੱਲਾਂ ਹੀ ਬੜੀਆਂ ਨੇ, ਚਿੜੇ ਚੂੜੂ ਕੋਈ ਨਹੀਂ ਹੁੰਦੀ ਐਵੇਂ ਗੱਲਾਂ। ਇਹਨਾਂ ਨੇ ਘਰ ਕਿਰਾਏ ਤੇ ਲਿੱਤਾ ਤੇ ਉਹਦੇ ਸਾਇਆ ਸੀ, ਤੇ ਰਾਤ ਨੂੰ ਸਾਰੇ ਉਹਦੇ ਚੜੇਲ ਦੇ ਬੱਚੇ ਆ ਕੇ ਤੇ ਨਾਨਾ ਬਾਤ ਸੁਣਾ। ਨਾਨਾ ਬੁੱਕ ਕਹਾਣੀ ਸੁਣਾਓ ਸਾਨੂੰ। ਉਹ ਫਟੇ ਬੁਝੇ ਨਾਨਕੇ ਆ ਦੋ ਜਿਹੜੇ ਉਹਦੇ ਵੱਡੇ ਪੁੱਤ ਸੀ ਨਾ ਚੜੇਲ ਦੇ, ਉਹ ਪਿੰਨੀਆਂ ਘੁੱਟ ਰਹੇ ਨਾਨੇ ਦੀ। ਮਿਰਜ਼ਾ ਸਾਹਿਬ ਨੇ ਘਰ ਲਿਆ ਕਿਰਾਏ ਤੇ ਉਹਨਾਂ ਨੂੰ ਪਤਾ ਚੱਲਿਆ ਵੀ ਉਸ ਘਰ 'ਚ ਚੜੇਲਾਂ ਨੇ, ਤੇ ਕਹਿੰਦੇ ਜੀ ਮੈਨੂੰ ਡਰ ਨਹੀਂ ਲੱਗਦਾ। ਤੇ ਉਹਨੂੰ ਕਿਹਾ ਵੀ ਯਾਰ ਉੱਚੀ ਉੱਚੀ ਬੋਲੀਏ ਨਾ ਤੇ ਫੇਰ ਬੰਦਾ ਥੋੜਾ ਸੈੱਟ ਹੋ ਜਾਂਦਾ। ਆਮਦਾ ਅੰਦਰ ਜਾ ਕੇ ਨਹੀਂ ਮੈਨੂੰ ਨਹੀਂ ਲੱਗਦਾ ਡਰ। ਮੇਨ ਚੜੇਲ ਨੂੰ ਕਹਿ ਰਹੇ ਮੇਰਾ ਜਵਾਈ ਕਿੱਥੇ? ਮੇਰੇ ਮੇਨ ਕਵਾਲ ਆ ਕਿ ਮੇਨ ਚੜੇਲ ਵਾਲਾ, ਮੇਨ ਚੜੇਲ ਨੂੰ ਕਹਿ। ਚੜੇਲ ਕਿਹੜੀ ਮੇਨ ਹੁੰਦੀ? ਜਿਹਦਾ ਘਰ ਸੀ, ਅੱਛਾ ਵੱਡੀ ਅੰਮੀ ਉਹਨਾਂ ਦੀ। ਹਾਂਜੀ ਉਹਨੂੰ ਕਹਿ ਰਹੇ ਜਵਾਈ ਕਿੱਥੇ ਮੇਰਾ? ਵੱਡੇ ਪਾਵੇ ਲਾ ਲਏ ਭਾਈ ਨਾਸ਼ਤੇ 'ਚ। ਓਏ ਹੋਏ ਜਿਹੜੇ ਵੱਡੇ ਹੱਡ ਪਕਾਏ, ਪਹਿਲੇ ਗਾਗ ਨੂੰ ਦੇਣ ਲੱਗੇ ਮੋਢਾ ਕਢਾ। ਪਾਵੇ ਆਪਣਾ ਕਾਰੋਬਾਰ ਆ। ਹਾਂਜੀ ਪਾਵੇ ਪਕਾਏ ਤੇ ਐਂ ਕਰਕੇ ਪਹਿਲਾਂ ਹੀ ਚਮਚਾ ਪਾ ਕੇ ਦੇਣ ਲੱਗੇ ਤੇ ਵਿੱਚ ਝਾਂਜਰ ਆ ਗਈ। ਓ ਯਾਰ ਉਹ ਸਿੱਧੀ ਬੱਕਰੀ ਪਕਾ ਲਈ ਲਿਆ ਕੇ। ਬੱਕਰੇ ਦੇ ਪਾਵੇ ਲਾਏ ਤੇ ਇੰਜ ਕਰਕੇ ਭਾਵਾ ਪਾਇਆ ਤੇ ਧੋਤਾ ਹੀ ਨਹੀਂ, ਉਂਝ ਪਕਾ ਲਈ, ਵਿੱਚ ਮੇਂਗਣਾ ਫਸਿਆ। ਓ ਯਾਰ ਅੱਛਾ ਅੱਗੋਂ ਕਹਿੰਦਾ ਨਹੀਂ ਯਾਦ ਰਹਿੰਦਾ ਕਿਸ ਤਰ੍ਹਾਂ। ਬੰਦਾ ਭੁੱਲ ਜਾਂਦਾ। ਲੈ ਬੰਦਾ ਹਾਂ ਸਹੀ, ਬੰਦਾ ਗਲਤੀ ਨਾਲ। ਵੱਡੇ ਭਾਵੇਂ ਪਕਾਏ ਤੇ ਖੁਰੀਆਂ ਸਮੇਤ ਹੀ ਪਕਾ ਲੈ। ਵੱਡੇ ਪਾਵੇ ਅੱਛਾ ਪਾਵੇ ਬੱਕਰੇ ਦੇ ਪਕਾਏ ਤੇ ਖੁਰੀਆਂ ਸਮੇਤ ਪਕਾਏ, ਤੇ ਫੜਨ ਲੱਗੇ ਤੇ ਪਾਵਾ ਅੱਗੇ ਹੋਈ ਜਾ ਰਿਹਾ। ਵੱਡੇ ਪਾਵੇ ਪਕਾਏ ਤੇ ਪਾਵੇ ਨੇ ਗੇਂਦ ਵੀ ਬੜੀ। ਪਾਵੇ ਨੇ ਗੇਂਦ ਫੜੀ। ਵੱਡੇ ਪਾਵੇ ਪਕਾਏ ਤੇ ਲੜਾਈ ਹੋ ਗਈ ਤੇ ਪਾਵਾ ਹੀ ਫੜ ਕੇ ਗਏ। ਓਏ ਤੈਨੂੰ ਮੈਂ ਕਿਹਾ ਹੀ ਰਾਮ ਨਾਲ। ਸਾਊਥ ਅਫਰੀਕਾ ਤੋਂ ਪਾਵੇ ਆਉਂਦੇ ਆ, ਇੱਥੋਂ ਨਹੀਂ ਆਉਂਦੇ। ਹਾਂਜੀ ਅੱਛਾ ਹੁਣ ਕੀ ਕਰਨਾ? ਬਸ ਕਰ, ਰੋਕ ਦਵਾਂ ਇਹਨਾਂ ਨੂੰ, ਰੋਕ ਦਵਾਂ ਨਾ ਕਰਨ। ਤੁਹਾਡੇ ਨਹੀਂ ਭਾਈ ਤੁਸੀਂ ਨਾ ਖੁਸ਼ ਹੋਵੋ ਬਈ। 52 ਮਿੰਟ ਇਹੋ ਜਿਹੇ ਬਜ਼ੁਰਗ ਸਾਨੂੰ ਚਾਹੀਦੇ ਹੀ ਨਹੀਂ, ਸਾਰੇ ਜਿਹੜੇ ਬੱਚਿਆਂ ਨੂੰ ਖੁਸ਼ ਨਾ ਹੁੰਦੇ। ਨਹੀਂ ਅਸੀਂ ਖੁਸ਼ ਹੋਵੋ ਜੀ, ਹੋਵੋ ਖੁਸ਼। 5 ਮਿੰਟ ਰਹਿ ਗਏ ਮਿਰਜ਼ਾ ਸਾਹਿਬ। ਅਜੇ ਵੀ ਨਹੀਂ ਖੁਸ਼ ਹੋਣਦੇ। ਹੁਣ ਅੱਗੋਂ ਫਿਰ ਮੈਂ ਤੁਹਾਨੂੰ ਕੁੱਤਕਤਾਰੀਆਂ ਕੱਢਾਂ? ਨਹੀਂ ਇਹ ਖੁਸ਼ ਹੋਵੋਗੇ? ਤੁਸੀਂ ਸਾਡੇ ਦੁੱਖ 'ਚ ਹੀ ਰਾਜ਼ੀ ਜੇ, ਤੁਸੀਂ ਤੁਹਾਡਾ ਲੱਗ ਗਿਆ ਪਤਾ ਜੀ। ਨਹੀਂ ਯਾਰ ਅਸੀਂ ਕੋਈ ਗੱਲ ਨਹੀਂ ਹੈਗੀ, ਮੈਂ ਤੁਹਾਡੀ ਖੁਸ਼ੀ ਨਾਲ ਖੁਸ਼ ਹਾਂ। ਨਹੀਂ ਆਪ ਤੁਸੀਂ ਸਾਰੀ ਦੁਨੀਆ ਹਸਾ ਕੇ ਬਿਠਾਤੀ ਤੇ ਹੁਣ ਸਾਨੂੰ ਸਾਡੀ ਵਾਰੀ ਆਈ। ਨਹੀਂ ਐਸੀ ਕੋਈ ਗੱਲ ਨਹੀਂ ਹੈਗੀ। ਤੁਸੀਂ ਮੈਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦਾ ਵਾਂ। ਲੈ ਜੇ ਅਯੂਬ ਮਿਰਜ਼ਾ ਸਾਹਿਬ ਦੀ ਜਿਹੜਾ ਸੀਨੀਅਰ ਆਰਟਿਸਟ ਹੁੰਦਾ ਨਾ ਵੱਡਾ, ਹਾਂਜੀ ਉਹ ਇਸ ਤੋਂ ਵੱਡਾ ਨਹੀਂ ਹੁੰਦਾ। ਵੱਡਾ ਆਰਟਿਸਟ ਇਸ ਤੋਂ ਵੱਡਾ ਨਹੀਂ ਹੁੰਦਾ ਕਿ ਉਹ ਜੁਗਤ ਬਾਕੀਆਂ ਨਾਲੋਂ ਅੱਛੀ ਕਰਦਾ ਜੀ, ਜਾਂ ਉਹਦੀ ਕਾਮੇਡੀ ਦੂਜਿਆਂ ਨਾਲੋਂ ਅੱਛੀ ਆ, ਜਾਂ ਉਹ ਸਿੰਗਰ ਸਾਰਿਆਂ ਨਾਲੋਂ ਅੱਛਾ ਸੁਰੀਲਾ ਵਾ। ਇਸ ਤੋਂ ਨਹੀਂ ਹੁੰਦਾ। ਵੱਡਾ ਆਰਟਿਸਟ ਇਸ ਤੋਂ ਹੁੰਦਾ ਵਾ ਕਿ ਉਹ ਆਪਣਾ ਰਸਤਾ ਦਿੰਦਾ ਛੋਟਿਆਂ ਨੂੰ ਕਿ ਆਲਾ ਤੂੰ ਹੀ ਆ ਇੱਥੇ ਤੱਕ ਇਧਰੋਂ। ਉਹਨੂੰ ਕਹਿੰਦੇ ਵੱਡਾ ਆਰਟਿਸਟ। ਜਿਹੜਾ ਆਪਣੇ ਤੇ ਗੱਲਾਂ ਕਰਾਉਂਦਾ ਗਿਆ ਪੁੱਤਰ ਦਰਿਆ ਮਸਤਾਨਾ ਸਾਹਿਬ ਨੇ ਨਾ, ਕਿੱਡਾ ਵੱਡਾ ਨਾਂ ਸੀ ਮਸਤਾਨਾ ਸਾਹਿਬ। ਉਹਨਾਂ ਨੇ ਤਾਰਕ ਡੈਡੀ ਸਾਹਿਬ ਨੂੰ ਫੜ ਕੇ ਉਹਨਾਂ ਨੇ ਕਿਹਾ ਲੈ ਧੋਲਾ, ਜਿੰਨਾ ਧੋਣਾ ਹੀ ਧੋਲਾ। ਮਸਤਾਨਾ ਸਾਹਿਬ ਦਾ ਕਹਿਣਾ ਇਹ ਸੀ ਜਾਨੀ ਸਾਹਿਬ ਕਿ ਉਹ ਕਹਿੰਦੇ ਸੀਗੇ ਕਿ ਅਸੀਂ ਭਲਵਾਨ ਨਾ ਬਣਾਵਾਂਗੇ ਤੇ ਖਾੜੇ ਕਿਵੇਂ ਚੱਲਣਗੇ। ਹਾਂ ਤੇ ਜਦੋਂ ਕੋਈ ਪੀਂਘ ਪਾਉਂਦਾ ਤੇ ਬੋਰਡ ਨਾਲ ਹੀ ਪਾਉਂਦਾ, ਕਿਉਂਕਿ ਉਹ ਬੋਰਡ ਸਾਡਾ ਸਾਹਿਬ ਆ ਗਏ ਨੇ। ਨਹੀਂ ਅਯੂਬ ਸਾਹਿਬ ਗੱਲ ਸਹੀ ਕਰ ਰਹੇ ਨੇ ਕਿ ਅਯੂਬ ਸਾਹਿਬ ਦੇ ਹੱਥ 'ਚ ਬੜਾ ਮਤਲਬ ਕੱਖ ਵੀ ਨਹੀਂ ਧੋਤੇ ਨੇ ਅਯੂਬ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਸਾਰੇ। ਲੇਕਿਨ ਹੁਣ ਗੱਲ ਇਹ, ਹੁਣ ਤੁਹਾਨੂੰ ਕੀ ਕਰਨ ਨੂੰ ਮਤਲਬ ਤੁਸੀਂ ਬੈਠੇ ਇੱਥੇ ਆਪਣੇ ਕੰਨਾਂ ਨਾਲ ਵੇਖਿਆ। ਹਾਂਜੀ ਅੱਛਾ। ਔਰ ਤੁਸੀਂ ਆਪਣੇ ਮਿਰਜ਼ਾ ਸਾਹਿਬ ਇੱਕ ਫੌਤਗੀ ਤੇ ਗਏ ਨੇ ਤੇ ਉਹ ਨਾ ਬੰਦਾ ਮਰਿਆ ਸੀ ਤੇ ਉਹ ਮਰੇ ਨੂੰ ਕੀ ਪਤਾ ਹੁੰਦਾ। ਉਹਨੂੰ ਕਹਿੰਦਾ ਤੈਨੂੰ ਮਰਨਾ ਨਹੀਂ ਆਉਂਦਾ ਹੁੰਦਾ ਕਿ ਰੂੰ ਕੱਢ ਕੇ ਤੇ ਆਪਣੇ ਨੱਕ 'ਚ ਲੈ ਕੇ ਉਹਨੂੰ ਕਹਿੰਦੇ ਆ ਦੇ ਇਹ ਚੈੱਕ ਕਰ। ਅੱਛਾ ਦੇਖ ਲਓ ਮੈਨੂੰ ਗੱਲ ਤੋਰੀ ਆ ਕੱਟ ਕੇ ਸੀਰੀਅਲ, ਲੇਕਿਨ ਉਹ ਉੱਥੇ ਹੀ ਫਸੇ ਉਹਨਾਂ ਨੇ। ਫਿਰ ਉੱਤੇ ਫਸੇ। ਮੈਂ ਕੀ ਕਰਾਂ? ਫੌਦਗੀ ਤੇ ਗਏ ਨੇ ਤੇ ਉੱਥੇ ਰੱਟਾ ਪਾ ਲਿਆ। ਇਹਦੇ ਅੰਗੂਠੇ ਵਾਲੀ ਰੱਸੀ ਮੈਨੂੰ ਮੈਂ ਨਾਲਾ ਪਾਉਣਾ। ਫੌਦਗੀ ਤੇ ਗਏ ਨੇ ਤੇ ਉਹਦੇ ਨਾਲ ਜਨਾਜ਼ੇ ਥੱਲੇ ਨਿਕਲ ਕੇ ਆਟਾ ਪਿਆ ਤੇ ਆਪ ਉਹਦੇ ਜਗ੍ਹਾ ਬੱਤੀਆਂ ਲਾ ਕੇ ਆ ਗਏ। ਇਹ ਇੰਨਾ ਕੁ ਸੀਗਾ, ਮੈਂ ਕਿਹਾ ਵੀ ਇੱਥੇ ਬੱਤੀ ਲਾ ਦੇਣੀ ਚਾਹੀਦੀ ਆ। ਇਹਦਾ ਕੋਈ ਫਾਇਦਾ ਤੇ ਹੋਵੇ ਵੀ ਨਿਰਾ ਪਿਆ, ਨਾ ਗੁੰਨ ਸਕਦੇ ਨਾ ਪਕਾਉਣਾ।
ਬੱਚੇ ਨਾ ਇਹ ਬੱਚੇ ਤੁਹਾਡੀ ਉਮਰ 'ਚ ਪਹੁੰਚਣਗੇ ਨਾ ਤੇ ਸਹੀ ਇਹਨਾਂ ਨੂੰ ਫੇਰ ਸਮਝ ਆਉਣੀ ਕਿ ਤੁਸੀਂ ਕੀ ਫੋਤਗੀ ਆਏ ਘਰੋਂ ਮਾਰ ਖਾ ਲਈ ਉਹਨੂੰ ਕਹਿੰਦਾ ਲਾ ਮੈਨੂੰ ਕਿਸੇ ਨੇ ਹੱਸ ਕੇ ਨਹੀਂ ਬੁਲਾਇਆ। ਮੈਂ ਨਹੀਂ ਜਾਣਾ ਇਹਨਾਂ ਘਰ। ਫੌਤਗੀ ਨੇ ਘਰੋਂ ਮਾਰ ਖਾਦੀ, ਕਹਿੰਦੇ ਮੈਨੂੰ ਨਹੀਂ ਪਤਾ ਮੈਂ ਸ਼ਰਬਾਲਾ ਬਣਨਾ ਹੈ ਇਸ ਬੰਦੇ ਦਾ। ਉਹਨਾਂ ਨੇ ਜਨਾਜ਼ਾ ਚੁੱਕਿਆ ਤੇ ਆਪ ਅੱਗੇ ਬੈਠੇ ਲੱਤਾਂ ਲਮਕਾ ਕੇ ਜਨਾਜ਼ਾ ਉੱਤੇ ਨਜ਼ਰ ਆ ਰਿਹਾ ਬੇਟਾ ਹਲਾ ਵੀਰੇ ਨਾਲ। ਨਹੀਂ ਜਨਾਜ਼ਾ ਇੱਕ ਹੱਥ 'ਚ ਨਿੰਮਕੋ ਫੜੀ, ਇੱਕ 'ਚ ਪਾਪੜ ਫੜੇ। ਅੱਛਾ ਜਨਾਜ਼ਾ ਚੁੱਕਿਆ ਤਾਂ ਨਾਲ ਇੰਜ ਗੱਲ ਵੀ ਕਰ ਰਹੇ ਹੈ ਦੱਸ ਮੈਂ ਆਉਣਾ ਬਸ। ਨਹੀਂ ਅੱਗੇ ਮੈਨੂੰ ਸ਼ੱਕ ਸੀ, ਹੁਣ ਮੈਨੂੰ ਪੱਕਾ। ਓਹੋ ਚਲੋ ਦੇਖੋ ਕਿੰਨਾ ਮਜ਼ਾ ਆਇਆ ਨਾ, ਖੁਸ਼ ਹੋਏ ਤੇ ਅਯੂਬ ਸਾਹਿਬ ਮਿਰਜ਼ਾ ਸਾਹਿਬ ਮੈਂ ਉਹਨਾਂ ਨੂੰ ਸਟਾਰ ਦੇ ਗਿਆ ਸੀ, ਮੈਂ ਕਿਹਾ ਮਿਰਜ਼ਾ ਸਾਹਿਬ ਤੁਸੀਂ ਸਿਰਫ ਚੁੱਪ ਕਰਕੇ ਨਾ ਬੱਚਿਆਂ ਨੂੰ ਬਸ ਸੁਣਨਾ ਵਾ ਤੇ ਮੈਂ ਇਹਨਾਂ ਦੇ ਨਾਲ ਜਾਣਾ। ਕਹਿੰਦੇ ਜੀ ਠੀਕ ਆ ਜਾਨੀ ਸਾਹਿਬ ਠੀਕ ਆ। ਤੇ ਮਿਰਜ਼ਾ ਸਾਹਿਬ ਇਹ ਸਾਡਾ ਪਿਆਰ ਮੁਹੱਬਤ ਆ ਤੇ ਐਸੀ ਗੱਲ ਹੁਣ ਨਾਜ਼ਰੀਨ ਆਪਣਾ ਖਿਆਲ ਰੱਖੋ। ਸਾਨੂੰ ਬਹੁਤ ਮਜ਼ਾ ਆਇਆ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਠੀਕ ਹੈ ਭਾਬੀ, ਬੜੀ ਮਿਹਰਬਾਨੀ। ਇਹਦਾ ਮੈਂ ਨਾਂ ਪਾਤਾ ਭਾਬੀ, ਸਹੀ ਗੱਲ ਆ। ਹਾਂਜੀ ਭਾਬੀ ਜੀ, ਭਰਜਾਈ ਹੁੰਦੀ ਇਦਾਂ ਦੀ ਘਰਾਂ 'ਚ। ਹਾਂਜੀ ਹਾਂਜੀ, ਹਾਂ ਤੇ ਤੁਸੀਂ ਇਹਦਾ ਨਾਂ ਰੱਖਿਆ ਹਮੇਸ਼ਾ, ਫਿਰ ਉਹੀ ਕਨਫਰਮ ਹੋ ਗਿਆ। ਹਾਂ ਹਾਂਜੀ ਨਹੀਂ ਭਾਬੀ ਨਹੀਂ ਨਾਂ ਇਹਦਾ ਪਾਉਣਾ ਯਾਰ, ਭਾਬੀ ਹੋਰ ਚੀਜ਼ ਨਹੀਂ ਹੋਈ ਭਾਬੀ ਨਹੀਂ, ਨਾ ਕੋਈ ਹੋਰ ਨਾਂ ਇਹਦਾ ਬਣ ਜਾ। ਬਾਅਦ 'ਚ ਜੋ ਮੈਨੂੰ ਗਿਫਟ ਮਿਲਣ, ਕੋਈ ਸਾੜੀ ਦੇ ਗਿਆ, ਕੋਈ ਜੁੱਤੀ ਦੇ ਗਿਆ। ਆਹੋ ਲੇਡੀਜ਼ ਦੀ। ਆਹੋ ਲਓ ਜੀ ਨਾਜ਼ਰੀਨ, ਇਹ ਵੀ ਸਾਡਾ ਸ਼ੁਗਲ ਮੇਲਾ ਸੀ। ਅਸੀਂ ਇੱਦਾਂ ਹੀ ਬੈਠੇ ਨਾਲ ਦੇ ਕਮਰੇ 'ਚ ਲੱਗੇ ਸੀ ਛੇੜਨ। ਮੈਂ ਕਿਹਾ ਯਾਰ ਤੁਸੀਂ ਇੱਥੇ ਵੀ ਬੈਠੇ ਹੋ, ਸ਼ੁਗਲ ਮੇਲਾ ਲਾ ਕੇ ਜ਼ਰਾ ਰਿਕਾਰਡ ਕਰ ਲੈਂਦੇ। ਤੇ ਅਸੀਂ ਰਿਕਾਰਡ ਕਰ ਲਿਆ ਵਾ ਤੇ ਅੱਲਾ ਲਾ ਖੈਰ ਸੱਲਾ। ਠੀਕ ਆ ਜੀ, ਆਪਣਾ ਖਿਆਲ ਰੱਖੋ। ਨੈਕਸਟ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।